बख्शे बख्शिंदा ओ दस्तगीर, खता बख्शे रोजी दे हो दिल पजीर, शहनशाह खूबी दे हो रहनमू, के बेकूनो बेचूनो खूबे नमू, ना साजो ना बाजो ना फौजो ना फर्श, खुदावंद बख्शिंदे शोरश। यार अजकल तो तेरी उम्र के बच्चे तो रैप वगैरह सुनते आ, तुसी इधरले पासे जिहड़ा आउण दा कारण जां किने प्रेरित किने कीता सी? अता बख्श ओ पाक परवरदिगार, रही मस्त रोजी दे हदहर दे हार। उस्ताद जी ने कि पेरेंट्स ने? असल च ना एक वारी असी ना किते जा रहे सीगे, उदों मेरे पापा जी ने मतलब कार विच ना लगाया ਜ਼ਫਰਨਾਮਾ। ਮੈਨੂੰ ਇਹਦੇ ਬੋਲ ਵਧੀਆ ਲੱਗੇ। ਫਿਰ ਮੈਂ ਜਦੋਂ ਘਰੇ ਆਇਆ ਫਿਰ ਮੈਂ ਆਪਦੇ ਉਸਤਾਦ ਜੀ ਨੂੰ ਦੱਸਿਆ ਵੀ ਮੈਨੂੰ ਆ ਵਧੀਆ ਲੱਗਿਆ। ਫਿਰ ਇਹਨਾਂ ਨੇ ਮੈਨੂੰ ਅੱਗੇ ਕਿਹਾ ਵੀ ਤੂੰ ਕੰਟੀਨਿਊ ਕਰ। ਫਿਰ ਮੈਂ ਅੱਗੇ ਕੀਤਾ। ਕੀ ਦਿੱਕਤਾਂ ਕੀ ਆਈਆਂ ਸਿਖਾਉਣ ਦੇ ਵਿੱਚ, ਸਮਝਾਉਣ ਦੇ ਵਿੱਚ, ਲਫ਼ਜ਼ਾਂ ਨੂੰ ਯਾਦ ਕਰਾਉਣ ਦੇ ਵਿੱਚ ਕੀ ਸਮੱਸਿਆਵਾਂ ਆਈਆਂ? ਕਾਫੀ ਦਿੱਕਤਾਂ ਆਈਆਂ ਜੀ। ਇੱਕ ਤਾਂ ਜਿਹੜੀ ਗੱਲ ਆਪਾਂ ਕਹਿੰਦੇ ਹਾਂ ਕਿ ਆਪਾਂ ਜਿਹੜੇ ਪੰਜਾਬੀ ਹਾਂ ਤਾਂ ਜੇ ਆਪਾਂ ਹਿੰਦੀ ਵੀ ਬੋਲਦੇ ਹਾਂ ਉਹ ਵੀ ਆਪਾਂ ਪੰਜਾਬੀ 'ਚ ਬੋਲਦੇ ਹਾਂ। ਸਹੀ ਗੱਲ। ਇਹ ਲੈਂਗੁਏਜ ਦੀ ਪ੍ਰੋਬਲਮ ਹਮੇਸ਼ਾ ਹੀ ਆਉਂਦੀ ਹੈ। ਦੇਖੋ ਲੈਂਗੁਏਜ ਬੈਰੀਅਰ ਹੈ। ਹਾਂ, ਪਛਾਣਿਆ ਜਾਂਦਾ ਬੰਦਾ ਬੇਸ਼ੱਕ ਕਲੀਨ ਸ਼ੇਪ ਹੋਵੇ ਕਿ ਪੰਜਾਬੀ ਹੈ, ਹਿੰਦੀ ਬੋਲ ਰਿਹਾ ਤਾਂ ਪਛਾਣਿਆ ਜਾਂਦਾ। ਉਹ ਚੀਜ਼ ਪ੍ਰੋਬਲਮ ਆਉਂਦੀ ਹੈ। ਪਰ ਛੋਟਾ ਬੱਚਾ ਹੋਣ ਕਰਕੇ ਛੇਤੀ ਪਕੜ ਕਰ ਗਿਆ ਉਸ ਚੀਜ਼ 'ਤੇ। ਬਾਕੀ ਛੋਟੇ ਹੁੰਦੇ ਤੋਂ ਲੈ ਕੇ ਜਦੋਂ ਇਹ ਪਹਿਲਾ ਸ਼ਬਦ ਬੋਲਿਆ ਸੀ ਤਾਂ ਸਾਨੂੰ ਸਮਝ ਨਹੀਂ ਸੀ ਆਉਂਦੀ ਕਿ ਕੀ ਬੋਲਿਆ। ਜਿਸ ਤਰ੍ਹਾਂ ਇਹਦੇ ਨਾਨੀ ਜੀ ਨਵਾਉਂਦੇ ਜਾਂ ਕੁਛ ਕਰਦੇ ਉਹ ਕਹਿੰਦੇ ਹੁੰਦੇ ਵਾਹਿਗੁਰੂ, ਇਹ ਵਾਹਿਗੁਰੂ ਬੋਲਿਆ ਪਹਿਲਾ ਸ਼ਬਦ। ਉਦੋਂ ਵੀ ਸਾਨੂੰ ਇਹ ਸੀ ਕਿ ਕੁਛ ਧਾਰਮਿਕ ਮਾਹੌਲ ਕਰਦਾ। ਬਾਬਾ ਬਲਜੀਤ ਸਿੰਘ ਜੀ ਸੰਪਰਦਾਇ ਪਿੰਡਰਾਂ ਵਾਲੇ ਇੱਥੇ ਉਹਨਾਂ ਦਾ ਗੁਰਮਤਿ ਵਿਦਿਆਲਿਆ ਗੁਰਮਤਿ ਦੀ ਸਿੱਖਿਆ ਦੇ ਰਹੇ ਨੇ। ਉਹਨਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਤਾਂ ਉਹੀ ਗੱਲ ਕਿ ਉਹਨਾਂ ਨਾਲ ਜੋ ਫੇਸਬੁੱਕ 'ਤੇ ਜੁੜੇ ਹੋਏ ਸੀ ਬੁੱਧੀਜੀਵੀ, ਤਾਂ ਬੁੱਧੀਜੀਵੀਆਂ ਦੇ ਕੋਲ ਜਦੋਂ ਪਹੁੰਚਿਆ ਤਾਂ ਉਹਨਾਂ ਨੂੰ ਇਸ ਚੀਜ਼ ਦੀ ਵੈਲਿਊ ਪਤਾ ਸੀ। ਤਾਂ ਉਹਨਾਂ ਨੇ ਅੱਗੇ ਜਦੋਂ ਸ਼ੇਅਰ ਕੀਤੀ ਤਾਂ ਮੇਰੇ ਖਿਆਲ 'ਚ 2 ਦਿਨ ਦੇ ਵਿੱਚ ਲੱਖਾਂ 'ਚ ਵਿਊ ਹੋਏ ਆ। ਤਾਂ ਉਹ ਮੈਂ ਬਾਬਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ, ਬਾਬਾ ਸ਼ਮਿੰਦਰ ਸਿੰਘ ਜੀ ਆਪਣੇ NFL ਗੁਰਦੁਆਰਾ 'ਚ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ। ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ TV ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਛੋਟੇ ਬੱਚੇ ਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਵੀਡੀਓ ਦੇ ਵਿੱਚ ਬੱਚਾ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਜ਼ਫਰਨਾਮੇ ਨੂੰ ਗੁਣਗੁਣਾ ਰਿਹਾ ਹੈ, ਗਾ ਰਿਹਾ ਹੈ। ਬਹੁਤ ਵੱਡੀ ਗੱਲ ਸੀ ਕਿ ਫਾਰਸੀ ਦੇ ਸ਼ਬਦਾਂ ਨੂੰ ਆਪਣੀ ਆਵਾਜ਼ ਦੇਣੀ ਤੇ ਇੰਨੀ ਛੋਟੀ ਉਮਰ ਦੇ ਵਿੱਚ ਇਸ ਚੀਜ਼ ਨੂੰ ਜ਼ੁਬਾਨੀ ਯਾਦ ਕਰਨਾ, ਇਹ ਬੜੀ ਵੱਡੀ ਗੱਲ ਸੀ। ਅੱਜ ਅਸੀਂ ਉਸ ਬੱਚੇ ਨੂੰ ਲੱਭ ਲਿਆ ਤੇ ਮੇਰੇ ਬਹੁਤ ਹੀ ਖਾਸ ਮਿੱਤਰ ਰਣਵੀਰ ਸਿੰਘ ਬਰਾੜ ਜੋ ਕਿ ਖੁਦ ਐਡਵੋਕੇਟ ਨੇ, ਉਹਨਾਂ ਦਾ ਬੇਟਾ ਅੱਜ ਸਾਡੇ ਨਾਲ ਮੌਜੂਦ ਆ। ਪੇਰੈਂਟਸ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਉਸਤਾਦ ਜੀ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਨੇ ਇਹ ਰਚਨਾ ਇਹਨਾਂ ਨੂੰ ਜ਼ੁਬਾਨੀ ਯਾਦ ਕਰਵਾਈ ਹੈ, ਤੇ ਬੱਚੇ ਨਾਲ ਵੀ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਇੰਡੋਜ਼ TV ਆਸਟ੍ਰੇਲੀਆ ਤੇ। ਤਾਂ ਕੀ ਆਪ ਦੇਖਾ ਜਾਵੇ ਤੋਂ ਲਿਆ ਧਵਲ ਏਸ਼ਵੀਰ ਸਿੰਘ। ਇਹਦਾ ਮੀਨਿੰਗ ਦ ਕਿੰਗ ਆਫ ਅਰਥ। ਧਵਲ ਏਸ਼ਪ੍ਰੀਤ ਸਿੰਘ, ਵੀਰ ਸਿੰਘ, ਦ ਕਿੰਗ ਆਫ ਅਰਥ, ਹੈ ਨਾ? ਬੜਾ ਸੋਹਣਾ ਨਾਮ ਹੈ। ਤੇ ਬੇਟਾ ਇਹ ਫਾਰਸੀ ਬੋਲਣ ਕਿੱਦਾਂ ਲੱਗੀ? ਔਖਾ ਨਹੀਂ ਲੱਗਿਆ? ਸ਼ਬਦ ਤਾਂ ਬੜੇ ਔਖੇ, ਮੈਨੂੰ ਵੀ ਬੋਲਣੇ ਔਖੇ ਲੱਗਦੇ। ਹਾਂਜੀ ਵੈਸੇ ਔਖੀ ਆ ਪਰ ਇਹ ਵੀ ਕਾਫੀ ਲੰਬਾ ਹੈ, ਕਾਫੀ ਤੁਸੀਂ ਗੁਣਗੁਣਾਇਆ ਸੁਣਾਈ ਹੈ। ਇਹ ਸਾਰੀਆਂ ਸ਼ਬਦਾਂ ਨੂੰ ਬਾਅਦ ਟੋਇਆ ਕਿਵੇਂ, ਸਮਝਿਆ ਕਿਵੇਂ? ਬਸ ਯਾਦ ਕਰਕੇ। ਇਹ ਯਾਦ ਕਰਵਾਇਆ ਮੇਰੇ ਉਸਤਾਦ ਜੀ ਨੇ। ਯਾਦ ਕਰਵਾਇਆ। ਤੇ ਘਰੇ ਕਿਹਦੀ ਸਪੋਰਟ ਸੀ ਉਸਤਾਦ ਜੀ ਤੋਂ ਬਿਨਾਂ? ਘਰੇ ਕਿਹਨੇ ਸਪੋਰਟ ਕੀਤੀ? ਮੇਰੇ ਪਾਪਾ ਨਹੀਂ ਕੀਤੀ ਜੀ। ਉਹਨਾਂ ਆਪ ਆਉਂਦੇ ਸੀ? ਨਹੀਂ ਆਉਂਦੇ ਸੀ। ਤੇ ਕਿੱਦਾਂ ਲੱਗਦਾ ਹੁਣ? ਵੀਡੀਓ ਕਦੋਂ ਹੁੰਦੀ ਹੈ? ਇਹ ਵੀਡੀਓ ਕਦੋਂ ਦੀ ਹੈ? ਇਹ ਤਕਰੀਬਨ 1 ਸਾਲ ਹੋ ਗਿਆ ਜੀ ਭਾਈ ਨੂੰ। 1 ਸਾਲ ਹੋ ਗਿਆ ਭਾਈ। ਹਾਂਜੀ। ਤੇ ਵਾਇਰਲ ਹੁਣ ਹੋਈ ਹੈ? ਹਾਂਜੀ। ਤੇ ਕਿਹੜਾ ਲੱਗਦਾ ਵੀ ਕੋਈ ਐਸਾ ਦਾ ਪੰਜਾਬੀ ਹੋਗਾ ਜਿਹਨੇ ਵੀਡੀਓ ਦੇਖੀ ਨਾ, ਇੱਥੋਂ ਤੱਕ ਇਹ ਵੀਡੀਓ ਪਹੁੰਚੀ ਹੋਵੇ? ਕਿਵੇਂ ਦਾ ਲੱਗਦਾ? ਬਹੁਤ ਵਧੀਆ ਲੱਗਦਾ ਹੈ ਜੀ, ਬਹੁਤ ਵਧੀਆ। ਅੱਜ ਕੱਲ੍ਹ ਐਪ ਵਗੈਰਾ ਸੁਣਦੇ ਆ ਜਿਹੜੇ ਪੰਜਾਬੀ ਗਾਣੇ ਜਿਹੜੇ ਚੱਲਦੇ ਜਾਂ ਕਈ ਸੁਣਦੇ ਆ, ਤੇ ਤੁਸੀਂ ਇਹਦੇ ਪਾਸੇ ਆਉਣ ਦਾ ਕਾਰਨ ਜਾਂ ਕਿਹਨੇ ਪ੍ਰੇਰਿਤ ਕੀਤਾ ਸੀ? ਉਸਤਾਦ ਕਿ ਪੇਰੈਂਟਸ?
ਅਸਲ 'ਚ ਇੱਕ ਵਾਰੀ ਅਸੀਂ ਨਾ ਕਿਤੇ ਗਏ ਸੀ, ਉਦੋਂ ਮੇਰੇ ਪਾਪਾ ਨੇ ਮਤਲਬ ਕਾਰ ਵਿੱਚ ਨਾ ਲਗਾਇਆ ਜ਼ਫਰਨਾਮਾ। ਮੈਨੂੰ ਇਹਦੇ ਬਹੁਤ ਵਧੀਆ ਲੱਗੇ। ਫਿਰ ਮੈਂ ਜਦੋਂ ਘਰੇ ਆਇਆ, ਫਿਰ ਮੈਂ ਆਪਦੇ ਉਸਤਾਦ ਜੀ ਨੂੰ ਦੱਸਿਆ, ਮੈਨੂੰ ਵਧੀਆ ਲੱਗਾ। ਫਿਰ ਇਹਨੇ ਮੈਨੂੰ ਕਿਹਾ ਕੰਟੀਨਿਊ ਕਰ, ਫਿਰ ਮੈਂ ਅੱਗੇ ਕੀਤਾ। ਇਹਨਾਂ ਦੇ ਉਸਤਾਦ ਨਾਲ ਕਰਦੇ ਹਾਂ। ਨੂਰਦੀਪ, ਸਿਖਾਉਣਾ ਜਾਂ ਸਮਝਾਉਣਾ ਕਿੰਨਾ ਔਖਾ ਲੱਗਦਾ? ਸਾਡੀ ਜ਼ਬਾਨ ਤੋਂ ਵੱਖਰੇ ਸ਼ਬਦ ਸੀ, ਫਾਰਸੀ ਆ ਸਾਡੀ ਅਮੀਰੀ ਭਾਸ਼ਾ ਨਹੀਂ, ਅਸੀਂ ਗੁਰਮੁਖੀ ਪੜ੍ਹੀ, ਪੰਜਾਬੀ ਬੋਲੀ ਹਾਂ, ਅਤੇ ਕੀ ਔਖਿਆਈਆਂ ਆਈਆਂ ਬੱਚੇ ਨੂੰ ਸਮਝਾਉਣ ਦੇ ਵਿੱਚ? ਹਾਂਜੀ, ਸਭ ਤੋਂ ਪਹਿਲਾਂ ਤੁਹਾਡਾ ਸਰ ਥੈਂਕ ਯੂ, ਤੁਸੀਂ ਸਮਾਂ ਕੱਢਿਆ। ਅਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਸਰ ਇਹ ਸਾਰੀ ਗੱਲ ਜਿਹੜੀ ਸ਼ੌਕ 'ਤੇ ਨਿਰਭਰ ਕਰਦੀ ਹੈ ਬੱਚੇ ਦੇ, ਕਿਉਂਕਿ ਜੇ ਬੱਚਾ ਸ਼ੌਕ ਹੈ ਤਾਂ ਉਹਦੇ ਲਈ ਇਹ ਚੀਜ਼ਾਂ ਕਾਫੀ ਵੱਡੀਆਂ ਨਹੀਂ ਹੈਗੀਆਂ। ਸ਼ੌਕ ਨੂੰ ਇੱਕ ਡੈਡੀਕੇਸ਼ਨ ਸੀਗੀ ਮੈਂ ਕਰਨਾ, ਤਾਂ ਉਹਦੇ ਵਿੱਚ ਫਿਰ ਇਹ ਸਮਝ ਲਓ ਵੀ ਜਿਹੜੀ ਸਾਡੀ ਮਿਹਨਤ ਹੈਗੀ ਆ ਉਹ 50% ਹੀ ਰਹੀ। ਸਭ ਤੋਂ ਵੱਡੀ ਗੱਲ ਸੀ ਕਿ ਇਹਦੇ ਅੰਦਰ ਡੈਡੀਕੇਸ਼ਨ ਸੀ ਕਿ ਯਾਰ ਮੈਂ ਇਹ ਕਰਨਾ ਹੀ ਕਰਨਾ। ਉਸ ਤੋਂ ਥੋੜ੍ਹਾ ਲਾਂਦੇ ਰਿਟੀ ਆਉਂਦੀ ਕਿ ਥੋੜ੍ਹਾ ਜਿਹਾ ਸੁਧਾਰ ਕਰਦੇ ਨਾਲ ਕਰਦਾ ਗਿਆ। ਕਿੰਨਾ ਟਾਈਮ ਲੱਗਿਆ ਤੁਹਾਨੂੰ ਜਵਾਨੀ ਯਾਦ ਆਉਣ ਦੇ ਵਿੱਚ, ਉਹ ਇੱਕ ਕੰਪੋਜੀਸ਼ਨ ਦਿਮਾਗ ਸੈੱਟ ਕਰਨ ਵਿੱਚ? ਮੇਰੇ ਖਿਆਲ 15-20 ਦਿਨ ਤੁਹਾਨੂੰ ਲੱਗੀ ਸੀਗੀ। ਥੋੜਾ ਲੱਗਾ ਨੈਚੁਰਲੀ ਥੋੜੇ ਵਰਡ ਵੀ, ਥੋੜੇ ਲਫ਼ਜ਼ ਜਿਹੜੇ ਉਹ ਵੀ ਥੋੜੇ ਅਲਫਾਜ਼ ਜਿਹੜੇ ਆ ਗਏ ਨੇ, ਤਾਂ ਇੰਨਾ ਕੁ ਸਮਾਂ ਲੱਗਿਆ। ਅੱਜ ਕਿਵੇਂ ਦਾ ਮਹਿਸੂਸ ਕਰਦੇ ਹੋ? ਕਿਉਂਕਿ ਸਾਲ ਪਹਿਲਾਂ ਵੀਡੀਓ ਅਪਲੋਡ ਕੀਤੀ ਗਈ, 1 ਸਾਲ ਪਹਿਲਾਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਆਇਆ ਸੀ, ਵਾਇਰਲ ਹੋਣ ਹੋਈ, ਲੋਕਾਂ ਦੀ ਨਿਗਾਹ 'ਚ ਆਈ ਆ, ਤਾਂ ਅੱਜ ਕਿਵੇਂ ਦਾ ਮਹਿਸੂਸ ਕਰਦੇ ਹੋ? ਕਿਉਂਕਿ ਫੋਨ ਕਾਲ ਵੀ ਬਹੁਤ ਆਈਆਂ ਹੋਣਗੀਆਂ, ਸੁਨੇਹੇ ਵੀ ਬਹੁਤ ਆਏ ਹੋਣਗੇ, ਐਪਰੀਸ਼ੀਏਟ ਕੀਤਾ ਜਾਏ ਉਦੋਂ ਕੀ ਜਦੋਂ ਬੱਚੇ ਸਿੱਖਿਓ ਦੂਰ ਹੋ ਜਾ ਰਹੇ ਆ, ਜਦੋਂ ਜਿਹੜੀਆਂ ਧਾਰਮਿਕ ਰਸਮਾਂ ਜੋ ਚੁੱਕੜਾ ਉਹਦੇ ਤੋਂ ਬੱਚੇ ਦੂਰ ਹੁੰਦੇ ਜਾ ਰਹੇ ਆ, ਉਸ ਸਮੇਂ ਦੌਰਾਨ ਇਸ ਵੀਡੀਓ ਦਾ ਵਾਇਰਲ ਹੋਣਾ ਇੱਕ ਵੱਡਾ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਜਦੋਂ ਕੋਈ ਵੀ ਆਪਣਾ ਕੋਈ ਸਟੂਡੈਂਟ ਜਾਂ ਕੋਈ ਬੱਚਾ ਹੈਗਾ, ਦੇਖੋ ਵੱਡੀ ਗੱਲ ਤਾਂ ਹੈ ਕਿ ਸਰ ਤੁਸੀਂ ਪਹਿਲਾਂ ਤਾਂ ਮੈਨੂੰ ਸਾਥ ਨਾ ਕਹੋ, ਮੈਂ ਤਾਂ ਖੁਦ ਹਾਲੇ ਸਿੱਖ ਰਿਹਾ, ਇਹਦੇ ਘਰ ਵੀ ਦੂਰ ਨਹੀਂ, ਅਤੇ ਚਲੋ ਆਇਆ ਵੀ ਚਲੋ ਜਿੰਨਾ ਕੁ ਸਿੱਖਦੇ ਅੱਗੇ ਬੱਚਿਆਂ ਨੂੰ ਵੜੀ ਜਾਂਦੇ ਹਾਂ, ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ। ਅਤੇ ਐਕਚੁਅਲੀ ਗੱਲ ਇਹ ਹੈ ਕਿ ਮੈਂ ਰਾਤ ਵੀ ਇਹਦੇ ਆਪਾਂ ਕਿਹਾ ਮੈਂ ਵੀ ਚਲੋ ਵਕੀਲ ਸਾਹਿਬ ਇਹ ਵੀ ਚਲੋ ਬੱਚੇ ਦੀ ਨਾਲ ਹੈਗਾ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਿਵੇਂ ਆਪਾਂ ਕਹਿ ਦਿੰਦੇ ਨਾ ਖੇਤਰ ਰਾਤੋਂ ਰਾਤ ਸਰ ਬਣਾ ਜਾਂਦੇ ਹੈ ਨਾ, ਉਹ ਸੇਮ ਗੱਲ ਮੈਨੂੰ ਇੱਥੇ ਲਾਗੂ ਹੁੰਦੀ ਹੈ, ਕਿਉਂਕਿ ਮੇਰਾ ਬਹੁਤ ਜ਼ਿਆਦਾ ਸੁਣਾਇਆ ਵੀ ਬਟ ਬਸ ਇਹ ਕਿ ਉਹਦਾ ਫਲ ਹੁਣ ਮਿਲਿਆ ਤਾਂ ਖੁਸ਼ੀ ਹੁੰਦੀ ਹੈ, ਜਿਹੜਾ ਮਿਹਨਤ ਦਾ ਮੁੱਲ ਪੈ ਗਿਆ ਹੈ ਨਾ। ਕੁਛ ਚਲੋ ਜਿਵੇਂ ਵੀ ਪਿਆ ਤਾਂ ਬਟ ਲੋਕਾਂ ਤੱਕ ਚੀਜ਼ ਪਹੁੰਚੇ, ਮਕਸਦ ਨਾਲ ਤਿਆਰ ਕੀਤਾ ਸੀ, ਉਹਦਾ ਅੱਜ ਜਿਹੜਾ ਮੁੱਲ ਪਿਆ, ਸਭ ਤੋਂ ਵੱਡੀ ਖੁਸ਼ੀ। ਰਣਵੀਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਜਦੋਂ ਵੀਡੀਓ ਵਾਇਰਲ ਹੋਈ ਹੈ ਅਤੇ ਕੀ ਦਿੱਕਤ ਆਈ ਸਿਖਾਉਣ ਦੇ ਵਿੱਚ, ਸਮਝਾਉਣ ਦੇ ਵਿੱਚ, ਲਫ਼ਜ਼ਾਂ ਨੂੰ ਕੀ ਸਮੱਸਿਆ? ਕਾਫੀ ਤਾਂ ਜੀ, ਇੱਕ ਤਾਂ ਜਿਹੜੀ ਗੱਲ ਆਪਾਂ ਕਹਿੰਦੇ ਹਾਂ ਕਿ ਆਪਾਂ ਜਿਹੜੇ ਜੇ ਹਿੰਦੀ ਵੀ ਬੋਲਦੇ ਵੀ ਆਪਾਂ ਪੰਜਾਬੀ 'ਚ ਬੋਲਦੇ ਹਾਂ, ਸਹੀ ਗੱਲ, ਇਹ ਲੈਂਗੁਏਜ ਪ੍ਰੋਬਲਮ ਹਮੇਸ਼ਾ ਹੀ ਆਉਂਦੀ ਹੈ। ਹਿੰਦੀ ਬੋਲਦਾ ਪਛਾਣਿਆ ਜਾਂਦਾ, ਉਹ ਚੀਜ਼ ਪ੍ਰੋਬਲਮ ਹੁੰਦੀ ਹੈ। ਪਰ ਛੋਟਾ ਬੱਚਾ ਹੋਣ ਕਰਕੇ ਛੇਤੀ ਪਕੜ ਕਰ ਸੀ, ਅਤੇ ਬਾਕੀ ਛੋਟੇ ਹੁੰਦੇ ਤੋਂ ਲੈ ਕੇ ਜਦੋਂ ਇਹ ਪਹਿਲਾਂ ਸ਼ਬਦ ਸੀ ਸਾਨੂੰ ਸਮਝ ਨਹੀਂ ਸੀ ਕੀ ਬੋਲਿਆ। ਜਿਸ ਤਰ੍ਹਾਂ ਇਹਦੇ ਨਾਨੀ ਜੀ ਨੂੰ ਕੁਛ ਕਰਦੇ ਹੋ ਕਹਿੰਦੇ ਇਹ ਵਾਹਿਗੁਰੂ ਬੋਲਿਆ ਪਹਿਲਾ ਸ਼ਬਦ, ਉਦੋਂ ਵੀ ਸਾਨੂੰ ਇਹ ਸੀ ਕਿ ਕੁਛ ਧਾਰਮਿਕ ਮੌਕਾ ਉਸ ਤਰ੍ਹਾਂ ਕਰਕੇ, ਅਤੇ ਇਹਦਾ ਇੰਟਰਸਟ ਹੈ ਇਹਦਾ ਸਿੱਖੀ ਵਾਲੀ ਸਾਈਡ ਜਾਂ ਕੁਛ ਵੀ। ਬਾਕੀ 1 ਸਾਲ ਪਹਿਲਾਂ ਪਾਈ YouTube 'ਤੇ ਇਸ ਤਰ੍ਹਾਂ ਕਹਿ ਸਕਦੇ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਲਾਲ ਪੱਥਰ ਦੇ ਕੇ ਮਰਦਾਨਾ ਜੀ ਨੂੰ ਭੇਜਿਆ ਸੀ ਕਿ ਆ ਵੇਖ ਕੁਛ, ਤਾਂ ਉਹ ਕਦੇ ਮੂਲਾਂ ਵਾਲੇ ਕੋਲੇ ਕਦੇ ਕਿਸੇ ਕੋਲੇ ਫਿਰਿਆ ਤਾਂ ਕੋਈ ਉਹਦਾ ਕੁਛ ਮੁੱਲ ਨਹੀਂ ਸੀ ਪਾ ਰਿਹਾ। ਜਦੋਂ ਉਹ ਸੁਨਿਆਰੇ ਕੋਲੇ ਪਹੁੰਚਾ ਤਾਂ ਉਹਨੇ ਸਾਰੇ ਦਰਸ਼ਨੀ ਦੇਣੀ ਜ਼ਿਆਦਾ ਦਿੱਤੀ ਸੀ ਕਿ ਤੇਰੇ ਯੌਰੀ ਨਾਲ ਮਿਲਾ। ਤਾਂ ਮੇਰੇ ਬਾਬਾ ਬਲਜੀਤ ਸਿੰਘ ਜੀ ਗੁਰਮਤਿ ਵਾਲੇ ਉਹਨਾਂ ਨੇ ਜਦੋਂ ਇਹ ਸ਼ੇਅਰ ਕੀਤੀ ਆਪਣੇ ਫੇਸਬੁੱਕ ਪੇਜ 'ਤੇ, ਤਾਂ ਸਹੀ ਬੰਦਿਆਂ ਕੋਲ ਪਹੁੰਚੀ ਹੋਈ ਵੀਡੀਓ ਹੋਣਾ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਸੀ, ਤਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਕੋਲ ਸਮਝ ਵਾਲੇ ਬੰਦਿਆਂ ਕੋਲ ਪਹੁੰਚੀ ਤਾਂ ਵਾਇਰਲ ਹੋਈ। ਵੈਸੇ ਤਾਂ 1 ਸਾਲ ਦੀ ਇਹ YouTube 'ਤੇ ਥੋੜ੍ਹੇ ਵਿਊ ਹੋਣਗੇ, ਕਈ ਲੋਕਾਂ ਨੇ ਸੁਣੀ, ਯਾਰਾਂ ਦੋਸਤਾਂ ਨੇ ਸੁਣੀ। ਹੁਣ ਕਿਹੜੇ ਪੇਜਸ ਤੋਂ ਸ਼ੇਅਰ ਹੋ ਚੁੱਕੀ ਹੈ, ਕਿਹੜੇ ਪੇਜਸ ਨੇ ਸ਼ੇਅਰ ਕੀਤੀ? ਹੁਣ ਖਾਲਸਾ ਏਡ ਵਾਲਿਆਂ ਨੇ ਵੀ ਸ਼ੇਅਰ ਕੀਤੀ, ਰਾਜਵੰਤ ਜੀ ਨੇ ਵੀ ਸ਼ੇਅਰ ਕੀਤੀ, ਡਾਕਟਰ ਰਾਜਵੰਤ ਜੀ, ਅਤੇ ਜਨਰਲ ਨੌਲੇਜ ਵਾਲਿਆਂ ਨੇ ਸ਼ੇਅਰ ਕੀਤੀ। ਹੋਰ ਵੀ ਕਾਫੀ ਪੇਜ ਤੋਂ YouTube 'ਤੇ ਬੇੜਾ ਸਭ ਦੇਖ ਰਿਹਾ ਸੀ ਕਿ ਜਫਰਨਾਮਾ ਭਰੇ ਤੋਂ ਵੀ 5-7 ਇਹਦੇ ਲਈ ਨਿਕਲ ਰਹੇ ਨੇ। ਜਫਰਨਾਮਾ ਆਪਣੇ ਟੈਬ 'ਤੇ ਕਿਸੇ ਨੇ ਪਾਇਆ, ਕਾਫੀ ਨਿਕਲ ਰਹੇ ਨੇ। ਬੱਚੇ ਨੂੰ ਇਸ ਚੀਜ਼ ਵਾਸਤੇ ਇਨਕਰੇਜ ਕਰਨ ਵਾਸਤੇ ਤੁਸੀਂ ਕੀ ਮੰਨਦੇ ਹੋ ਕਿ ਜਿਹੜੀਆਂ ਘਰ ਦਾ ਮਾਹੌਲ ਸੀ, ਬੱਚੇ ਦਾ ਇੰਟਰਸਟ ਸੀ, ਜਾਂ ਉਹਨਾਂ ਦੇ ਜੋ ਟੀਚਰ ਨੇ ਜਿਹੜਾ ਉਹਨਾਂ ਨੂੰ ਸਿਖਾਇਆ ਗਿਆ, ਕੀ ਤੁਸੀਂ ਇਸ ਚੀਜ਼ ਦਾ ਜ਼ਿੰਮੇਵਾਰ ਸਮਝਦੇ ਹੋ? ਇਸ ਚੀਜ਼ ਦਾ ਉਸਤਾਦ ਨੂਰਦੀਪ ਜੀ ਵਧੀਆ ਮਿਲੇ ਨੇ। ਕਦੇ ਵੀ ਜੇ ਕਿਤੇ ਇਹ ਕਹਿ ਦਿੰਦਾ ਵੀ ਹੁਣ ਮੈਂ ਇਸ ਤਰ੍ਹਾਂ ਕਰੂੰਗਾ, ਮੈਂ ਹਵਾ ਕਰੂੰਗਾ, ਇੱਕ ਦਿਨ ਮੂੰਹ 'ਚ ਨਿਕਲਿਆ ਸੀ ਕਿਤੇ ਕਿ ਮੈਂ ਇੰਨਾ ਕੁ ਸਿੱਖ ਗਿਆ ਕੁਛ, ਉਹ ਸ਼ਬਦ ਬਾਰੇ ਸੀ ਕਿ ਮੈਂ ਹਵਾ ਕਰਨ ਜੋਗ ਹੋ ਗਿਆ, ਕਿ ਨਾ ਜੇ ਇਹ ਚੀਜ਼ ਕਹਿਣੀ ਹੈ ਤਾਂ ਮੈਂ ਸਿਖਾਉਣਾ ਨਹੀਂ ਵੀ ਇਹ ਸ਼ਬਦ ਹੋਣੀ ਚਾਹੀਦੀ ਹੈ। ਕੋਈ ਤੁਸੀਂ ਕਿਸ ਵੀ ਲੈਵਲ ਤੱਕ ਪਹੁੰਚੋ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜ਼ਿਆਦਾ ਕਾਪੀ ਬੱਚੇ ਸਾਧ ਨਹੀਂ ਕਰਦੇ ਹੈ, ਤਾਂ ਇਹਨਾਂ ਦਾ ਬਹੁਤ ਵੱਡਾ ਜੋੜ ਸੀ। ਦਿੱਕਤਾਂ ਕੀ ਗਈਆਂ? ਕਿਉਂਕਿ ਜਦੋਂ ਕਿਸੇ ਵੀ ਮੁਕਾਮ 'ਤੇ ਆਪਾਂ ਪਹੁੰਚਦੇ ਹਾਂ ਤਾਂ ਮੁਕਾਮ ਸਾਰੀ ਦੁਨੀਆ ਨੂੰ ਦਿਖਦਾ ਕਿ ਬੰਦਾ ਇਸ ਮੁਕਾਮ 'ਤੇ ਪਹੁੰਚਿਆ, ਅੱਜ ਵਾਹ ਹੋ ਰਹੀ ਹੈ, ਐਪਰੀਸ਼ੀਏਟ ਕੀਤਾ ਜਾ ਰਿਹਾ ਇਹਦੀ ਮਾਸੂਮੀਅਤ ਦੇ ਲਫ਼ਜ਼ਾਂ ਕਰਕੇ, ਇਸ ਮਤਲਬ ਔਖੀ ਚੀਜ਼ ਨੂੰ ਯਾਦ ਕਰਨ ਵਾਸਤੇ। ਕਿਉਂ ਉਹਦੇ ਪਿੱਛੇ ਜਿਹੜੀ ਮਿਹਨਤ ਦੇ ਦੌਰਾਨ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਜਾਂ ਕਈ ਵਾਰੀ ਦਿਲ ਵੀ ਟੁੱਟ ਜਾਂਦਾ, ਉਹ ਲੱਗਦੀ ਹੈ, ਅਤੇ ਉਹ ਦਿੱਕਤਾਂ ਕਿਹੜੀਆਂ ਸੀ? ਉਹ ਤਾਂ ਜੇ ਨਾ ਪਤਾ ਵੈਸੇ ਚੰਗਾ ਹੁੰਦਾ ਹੈ, ਇਕੱਲੇ ਸਾਡੇ ਨਾਲ ਹੋਈ, ਕਾਫੀ ਬੱਚਿਆਂ ਨਾਲ ਹੁੰਦੀ ਹੈ ਉਸ ਤਰ੍ਹਾਂ ਕਿ ਕਾਫੀ ਜਗ੍ਹਾ 'ਤੇ ਅਸੀਂ ਇਹ ਕੀਤਾ ਕਿ ਜਫਰਨਾਮਾ ਬਣਾਉਣ ਦੀ ਕੋਸ਼ਿਸ਼ ਕੀਤੀ, ਕਾਫੀ ਪਲੇਟਫਾਰਮ, ਤਾਂ ਉੱਥੇ ਬਹੁਤ ਵਾਰ ਨਹੀਂ ਮਿਲਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਕਿ ਕਿੱਡੀ ਔਖੀ ਚੀਜ਼ ਨੇ ਤਿਆਰ ਕੀਤੀ ਹੈ। ਤਾਂ ਚਲੋ ਨੋਰਮਲ ਸਟੇਜਾਂ 'ਤੇ ਛੱਡੋ, ਇੱਕ ਹੁੰਦੇ ਗੁਰਪੁਰਬ ਦੀ ਗੱਲ ਹੈ, ਅਤੇ ਗੁਰਦੁਆਰਾ ਸਾਹਿਬ 'ਤੇ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਕਿ
5 ਮਿੰਟ ਦੇ ਦਿਓ ਜੀ ਬੇਟੇ ਨੇ ਜਵਾਨੀ ਯਾਦ ਕੀਤਾ ਤਾਂ ਉਹ ਕਹਿੰਦੇ ਨਹੀਂ ਮਿਲਣੇ, ਕਹਿੰਦੇ ਸਾਡੇ ਬੜੇ ਆਡੀ ਆਏ ਹੋਏ ਨੇ ਤਾਂ ਨਹੀਂ ਮਿਲਣੇ। ਮੈਂ ਦੁਬਾਰਾ ਫਿਰ ਗੱਲ ਕੀਤੀ ਕਿ ਦੇਖ ਵਰਤਾਉਣ ਜਿੰਨਾ ਟਾਈਮ ਹੀ ਦੇ ਦਿਓ। ਉਹ ਕਹਿੰਦੇ ਨਹੀਂ ਜੀ ਉਦੋਂ ਮੈਂ ਸਾਡਾ ਧੰਨਵਾਦ ਕਰਨਾ, ਨਹੀਂ ਟਾਈਮ ਮਿਲਣਾ। ਤਾਂ ਮੈਂ ਉੱਥੇ ਪਹਿਲਾਂ ਨੋਟੀ ਹੋਈ, ਪਰ ਫਿਰ ਬੇਟੇ ਦਾ ਦੇਖ ਕੇ ਇਹਨੂੰ ਮੈਂ ਇੱਕ ਗੱਲ ਆਖੀ ਕਿ ਆਪਣੇ ਕੁਝ ਵੱਡਾ ਬੱਚਾ ਮੈਂ ਤਾਂ ਮੈਂ ਇੱਕ ਤੋਂ ਆ ਗਿਆ ਸੀ ਕਿ ਤਾਂ ਕੋਈ ਗੱਲ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਨਜ਼ੂਰ ਸੀ ਕਿ ਸਾਡਾ ਇਹ ਗਾਇਆ ਹੋਇਆ ਜਾਂ ਇਹ ਬੇਟਾ ਗਾਵੇ ਤੇ ਗਾਇਆ ਹੋਇਆ ਵਾਇਰਲ ਹੋਵੇ, ਉਹਨੇ ਹੋਣਾ ਸੀ। ਤਾਂ ਉਸ ਤੋਂ ਬਾਅਦ ਬਾਬਾ ਬਲਜੀਤ ਸਿੰਘ ਜੀ ਸੰਪਰਕ ਵਾਲੇ ਉਹਨਾਂ ਦਾ ਗੁਰਮਤਿ ਵਿਦਿਆਲਿਆ ਗੁਰਮਤਿ ਦੀ ਸਿੱਖਿਆ ਉਹਨਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ। ਉੱਤੇ ਜੁੜੇ ਹੋਏ ਸੀ ਵੀਆਂ ਨੂੰ ਤਾਂ ਉਹਨਾਂ ਨੂੰ ਇਸ ਚੀਜ਼ ਲਈ ਪਤਾ ਸੀ। ਤਾਂ ਉਹਨਾਂ ਨੇ ਅੱਗੇ ਜਦੋਂ ਸ਼ੇਅਰ ਕੀਤੀ ਤਾਂ ਮੇਰੇ ਖਿਆਲ 'ਚ 2 ਦਿਨ ਦੇ ਵਿੱਚ ਲੱਖਾਂ 'ਚ ਵਿਊ ਹੋਏ ਹੈ। ਤਾਂ ਮੈਂ ਬਾਬਾ ਸ਼ਮਿੰਦਰ ਸਿੰਘ ਜੀ ਆਪਣੇ ਇਨਫਲ ਗੁਰਦੁਆਰਾ 'ਚ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ, ਇਹਨਾਂ ਦਾ ਬੜਾ ਜੋ ਵੱਡੀ ਗੱਲ ਹੈ ਕਿਉਂਕਿ ਜਿਸ ਉਮਰ ਦੇ ਵਿੱਚ ਜਿਹੜੇ ਵੀਡੀਓ ਗੇਮ ਜਿਹੜੇ ਮਤਲਬ ਆਪਣੀਆਂ ਕਿਤਾਬਾਂ ਦੇ ਵਿੱਚ ਰੁੱਝੇ ਹੁੰਦੇ ਆ, ਉਸ ਸਮੇਂ ਦੇ ਵਿੱਚ ਕੱਢ ਗਿਆ ਉਹਨਾਂ ਰੁਚੀਆਂ ਨੂੰ ਛੱਡ ਕੇ ਬੱਚੇ ਵੱਲੋਂ ਇਸ ਤਰ੍ਹਾਂ ਦਾ ਕਰਨਾ, ਇਸ ਤਰ੍ਹਾਂ ਦੀ ਚੀਜ਼ ਨੂੰ ਯਾਦ ਕਰਨਾ। ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਇਹ ਵੀ ਹੋ ਸਕਦਾ ਕਿ ਜ਼ਫਰਨਾਮਾ ਪਤਾ ਹੀ ਨਾ ਹੋਵੇ ਕਿ ਸਾਡੀ ਧਾਰਮਿਕ ਲਿਖਤ ਹੈ ਜਾਂ ਕਿਸ ਸੰਦਰਭ ਦੇ ਵਿੱਚ ਲਿਖਿਆ ਗਿਆ, ਕਦੋਂ ਲਿਖਿਆ ਗਿਆ, ਤਾਂ ਉਸ ਤੋਂ ਯਾਦ ਕਰਨਾ ਜਾਂ ਉਹਨੂੰ ਸਮਝਣਾ ਇਹ ਬਹੁਤ ਵੱਡੀ ਗੱਲ ਹੈ। ਬੱਚੇ ਵਾਸਤੇ ਵੱਡੀ ਗੱਲ ਹੈ। ਮੈਂ ਸਮਝਦਾ ਕਿ ਤੁਹਾਡੇ ਪਰਿਵਾਰ ਵਾਸਤੇ, ਨੂਰਦੀਪ ਵਾਸਤੇ ਵੀ ਇੱਕ ਤੁਸੀਂ ਵਧਾਈ ਦੇ ਪਾਤਰ ਹੋ, ਬੱਚੇ ਨੂੰ ਇਸ ਮੁਕਾਮ 'ਤੇ ਲੈ ਕੇ ਆਂਦਾ, ਇਸ ਚੀਜ਼ ਵਾਸਤੇ ਉਹਨੂੰ ਇਸ ਚੀਜ਼ ਵਾਸਤੇ ਬਣਾਈ। ਅਤੇ ਬੇਟਾ ਹੋਰ ਕੀ ਕਹਿਣਾ ਚਾਹੁੰਦੇ ਹੋ? ਅੱਜ ਦਾ ਕਿਵੇਂ ਦਾ ਮਹਿਸੂਸ ਕਰਦੇ ਹੋ ਜਦੋਂ ਸਾਰੀ ਦੁਨੀਆ ਤੁਹਾਨੂੰ ਆਉਂਦੀ ਹੈ, ਤੁਹਾਡੀਆਂ ਵੀਡੀਓਜ਼ ਨੂੰ ਅੱਗੇ ਸ਼ੇਅਰ ਕਰੀ ਹੈ, ਕੀ ਲੱਗਦਾ? ਬਹੁਤ ਵਧੀਆ ਲੱਗਦਾ ਜੀ। ਅਤੇ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਮੇਰੇ ਸਰ, ਮੇਰੇ ਉਸਤਾਦ ਜੀ ਨੂੰ, ਉਹਨਾਂ ਨੇ ਮੈਨੂੰ ਇਸ ਹਾਈ ਮੁਕਾਮ ਤੱਕ ਪਹੁੰਚਾਇਆ। ਬਾਕੀ ਇੱਕ ਹੋਰ ਵੀ ਹੈ, ਤਾਂ ਜਿਹੜੇ ਤੁਹਾਡੀ ਉਮਰ ਦੇ ਹਮ ਉਮਰ ਬੱਚੇ ਆ ਉਹਨਾਂ ਨੂੰ ਵੀ ਕਹਿਣਾ ਵੀ ਭਾਈ ਤੁਸੀਂ ਸਮਝਿਆ। ਹਾਂਜੀ, ਮੇਰੇ ਸਾਰਿਆਂ ਨੂੰ ਇਹੀ ਕਹਿਣਾ ਵੀ ਤੁਸੀਂ ਆਪਣੀ ਸਿੱਖੀ ਕਲਚਰ ਨਾਲ ਜੁੜੇ ਰਹੋ, ਵੀ ਕਰਦੇ ਰਹੋ, ਵੀ ਅਭਿਆਸ ਕਰਦੇ ਰਹੋ। ਮੈਂ ਸਮਝਦਾ ਕਿ ਮਾਂ ਜਾਂ ਬੱਚੇ ਦੀ ਸਭ ਤੋਂ ਵੱਡੀ ਹੁੰਦੀ ਹੈ, ਕਿਉਂਕਿ ਮਾਂ ਹੀ ਹੈ ਉਸ ਤੋਂ ਪਹਿਲਾਂ ਬੋਲਣਾ ਹੁੰਦੀ ਹੈ, ਅਤੇ ਉਸ ਤੋਂ ਬਾਅਦ ਪ੍ਰੇਰਨਾ ਸਭ ਤੋਂ ਪਹਿਲੀ ਟੀਚਰ ਹੈ ਉਹ ਘਰ ਦੇ ਮਾਂ ਹੀ ਹੈ। ਅਤੇ ਬੱਚੇ ਮਾਤਾ ਜੀ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲ ਕਰਦੇ ਹਾਂ। ਕਿੱਦਾਂ ਤੁਹਾਨੂੰ ਮਹਿਸੂਸ ਹੋਇਆ ਅੱਜ ਕਿ ਜਦੋਂ ਬੱਚਾ ਇੱਕ ਅੱਛੇ ਮੁਕਾਮ 'ਤੇ ਹੈ, ਦੁਨੀਆ ਮੈਨੂੰ ਜਾਣਦੀ ਹੈ, ਐਪਰੀਸ਼ੀਏਟ ਕਰ ਰਹੀ ਹੈ, ਤੁਹਾਡੀ ਇਹਨੂੰ ਸਲਾਹ ਰਹੀ ਹੈ, ਕਿੱਦਾਂ ਤੁਸੀਂ ਕਰਦੇ ਹੋ? ਬਹੁਤ ਵਧੀਆ ਮਹਿਸੂਸ ਕਰਦੀ। ਮੈਨੂੰ ਲੱਗਦਾ ਪਰਮਾਤਮਾ ਦੀ ਬਹੁਤ ਕਿਰਪਾ ਰਹੀ, ਬੱਚੇ ਦੇ ਨਾਲ ਸਾਡੇ ਪੂਰੇ ਪਰਿਵਾਰ ਦੇ ਬਹੁਤ ਜ਼ਿਆਦਾ ਕਿਰਪਾ ਕੀਤੀ, ਅਤੇ ਅੱਜ ਜੋ ਵੀ ਹੋਇਆ ਉਹ ਪਰਮਾਤਮਾ ਨਾਲ ਹੈ। ਕੀ ਸੀਗਾ ਘਰ ਵਿੱਚ ਜਦੋਂ, ਕਿਉਂਕਿ ਅਸਲ ਵਿੱਚ ਜਿਹੜੀ ਵਾਇਰਲ ਵੱਡੀ ਹੈ, ਅਸਲ ਵਿੱਚ ਕੰਟੈਂਟ ਕੀ ਵਾਇਰਲ ਹੋਇਆ, ਜ਼ਫਰਨਾਮੇ ਨੂੰ ਗਾਉਣਾ ਯਾਦ ਕਰਨਾ, ਇਹ ਵੱਡੀ ਗੱਲ ਹੈ ਇਸ ਉਮਰ ਦੇ ਵਿੱਚ। ਕਿਉਂਕਿ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੁੰਦੀਆਂ ਵੱਖ ਵੱਖ, ਪਰ ਇਹ ਬੱਚੇ ਨੇ ਇਸ ਉਮਰ ਦੇ ਵਿੱਚ ਔਖੀ ਜਿਹੜਾ ਇੱਕ ਸਾਹਿਤਕ ਵੰਗੀ ਗੁਰੂ ਸਾਹਿਬ ਦੀ ਜਿਹੜੀ ਦਾਤ ਬਾਣੀ ਉਹਨੂੰ ਯਾਦ ਕੀਤਾ, ਅਤੇ ਭਾਸ਼ਾ ਜਿਹੜੀ ਸਾਡੀ ਪੂਰੀ ਭਾਸ਼ਾ ਹੈ ਜਿਹੜੀ ਅਸੀਂ ਨਹੀਂ ਹੁੰਦੀ ਕਿੱਦਾਂ ਨਹੀਂ ਲੱਗਦਾ ਸਾਡੀ ਗੱਲ। ਮੈਂ ਬਹੁਤ ਛੋਟਾ ਸੀ, ਬੱਚੇ ਸਾਨੂੰ ਬਾਹਰ ਖੇਡਣ ਲੈ ਕੇ ਜਾਓ, ਇਹ ਕਰੋ। ਜਦੋਂ ਮੈਂ ਗੁਰਬਾਣੀ ਪਾਠ ਕਰਦੀ ਸੀ ਅਤੇ ਇਹ ਬੜੇ ਮਤਲਬ ਇੰਟਰਸਟ ਨਾਲ ਮੇਰੇ ਕੋਲ ਬੈਠ ਕੇ ਬੋਲਦੀ ਸੀ ਅਤੇ ਸੁਣਦਾ ਸੀ, ਤਾਂ ਮੈਨੂੰ ਲੱਗ ਰਿਹਾ ਕਿ ਇਹਦਾ ਸ਼ੁਰੂ ਤੋਂ ਹੀ ਇਹ ਰਿਹਾ ਹੈਗਾ। ਗੁਰਦੁਆਰਾ ਸਾਹਿਬ ਜਾਣਾ, ਇਹਦੇ ਨਾਲ ਇੱਥੇ ਪਾਠ ਕਰਨਾ, ਪਾਠ ਸੁਣਨਾ, ਫਿਰ ਮੈਂ ਪੁੱਛਣਾ ਕਿ ਇਹਦਾ ਕੀ ਹੈ। ਹਾਂਜੀ, ਅਰਥ ਪੁੱਛਦਾ ਕਿ ਇਹ ਕੀ ਹੈ। ਮਤਲਬ ਮੈਂ ਇਹ ਸੋਚਦੀ ਸੀ, ਫਿਰ ਅਸੀਂ ਕਈ ਵਾਰ ਮੈਨੂੰ ਵੀ ਪਤਾ ਹੁੰਦੇ, ਫਿਰ ਸਹਿ ਪਾਠ ਤੋਂ ਅਰਥ ਦੇਖ ਕੇ ਫਿਰ ਮੈਂ ਇਹਨੂੰ ਉਹਦੇ ਅਰਥ ਦੱਸਣੇ, ਤਾਂ ਮੈਨੂੰ ਲਈ ਕੋਈ ਔਖੀ ਗੱਲ। ਹਾਂਜੀ। ਸੋ ਸਭ ਤੋਂ ਵੱਡੀ ਗੱਲ ਹੈ ਕਿ ਵੀਡੀਓ ਪਹਿਲਾਂ ਕਿਹਾ ਕਿ ਬਹੁਤ ਵਾਇਰਲ ਹੁੰਦੀਆਂ, ਹਰ ਰੋਜ਼ ਸੋਸ਼ਲ ਮੀਡੀਆ ਵਾਇਰਲ ਹੁੰਦੀਆਂ, ਪਰ ਅਸਲ ਗੱਲ ਹੈ ਕਿ ਕੰਟੈਂਟ ਕਿੱਦਾਂ ਹੋ ਰਿਹਾ ਇਸ ਦੇ ਵਿੱਚ ਬੱਚੇ ਨੇ ਵੱਡਾ ਹੋਇਆ। ਜੇ ਲੱਗਾ ਮੇਰੇ ਵਾਸਤੇ ਵੀ ਬਹੁਤ ਔਖੀ ਚੀਜ਼ ਹੋਈ, ਮੈਂ ਇਹਨਾਂ ਸ਼ਬਦਾਂ ਨੂੰ ਕਰਨਾ ਉਸ ਤੋਂ ਬਾਅਦ ਗੁੰਗਣਾਵਾਂ। ਸੋ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੀ ਸਿੱਖੀ ਸਾਡੇ ਦੇ ਵਿੱਚ ਇਹ ਚੀਜ਼ ਬਹੁਤ ਲਾਜ਼ਮੀ ਹੋਊਗੀ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਨੂੰ ਚਾਹੀਦਾ, ਅਤੇ ਇਹਨਾਂ ਚੀਜ਼ਾਂ ਨੂੰ ਤਾਂ ਜੋ ਲੋਕ ਆਉਣ ਵਾਲੀਆਂ ਜਿਹੜੀਆਂ ਉਹ ਸਾਡੇ ਧਰਮ ਨਾਲ, ਸਾਡੇ ਸੱਭਿਆਚਾਰ ਨਾਲ, ਸਾਡੇ ਪਿਛੋਕੜ ਨਾਲ, ਵਿਰਾਸਤ ਨਾਲ ਜੁੜੀਆਂ, ਇਸ ਤਰ੍ਹਾਂ ਦੀਆਂ ਹੋ ਸਿੱਖੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਮਾਲਿਕ ਰਾਤ ਕਾਇਮ ਕਰੀਮ ਰਜ਼ਾ ਬਖਸ਼ਿਆ ਰਾਹ ਨਹੀਂ ਅਵਾ ਬਖਸ਼ਿਆ ਦਸਤਗੀਰ ਤਾ ਬਖਸ਼ੇ ਰੋਜ਼ੀ ਦੇ ਹੋ ਤਜ਼ੀਰ शहनशाह खूबी दे हो रहनुमा के बेकुन खूबे नमू ना सजन बाला कौन फर्श खुदावंद बख्शे अशोर जहां पाक दी अफ्तान दहूर ताकीदा हम तुहाज अता बख्शो पाक पड़ेगा नहीं रोजी हर देहा के साहिब दे आस्तान दी के हुस्न जमाल रहीम के साहिब औरस्त अज नवाज गरीबन परस्तो गन कदास शरीय पर फलमा हकीकत शान नबी उल कताब के दानिश पाई मस्त साहिब शाऊर हकीकत शान साहिब दहूर शनास ना ये आलम खुदाए कशाय ना ये करे आलम कुशाय खुदा ना ये करे आलम नबी शनास ना ये मोहम्मद अमीर मरायत बारे बरी कसमे नीजत के इज्जत गवा अस्त यजदा यकीजत ना रहमान एतबार बोस बख्शी वदी वहां माबिस बगोस से कौले कुरान को नजर एतबार हमारो जे आखिर शब्द में देखवार हुआ कसे साय आयत बजे दोस्त बात नादा गोदले कसे पुश्त उफ्तन पर से शिरन आंगी गुजो में शाम गुजर हम सब कदर दिगुरम रफोजे अजीम न समख बनम पर सरना चकारे को नजर नन के दहल पाए बरो खबर के
के माशिक में दरंगा मदन ने आते को तीरो तो फंगा मदन बला चार गिदर में आमदम बलबीरती कमामदम शुगार शमाहिलते दरगुजस हलास्त बुर्दन बशमीरस चीकस में गुरामन को नतबार वगरना तू गोई मनी आचार नान कई मदरवाई बीच दिरगी दिरने आंदगी आंख में कोले कुरान अंत बदनो शबायद बरम गे मगस्या पोशामदम तबारी गर शामदम हर आंख से दीवार आम बरूं बगनिया के तीर शुद्ध गर के हूँ तेरूनी आंख से दीवार ना खुर्दंद तीरो ना गुस्तंद चूदी दंते ना भी आम बजन शशि दया के तीर मन मेरन अमाखर गोरे लग आए मुसा से गाना पटना पेरूसा के अफसाना दीगर आम बजन चले रामा हम चूदी रख फंग बसे हमला गर्दन ब मर्दानगी हम होशगी हमसे दीवानगी बसे हमला गर्दन बसे तपस्या बजन कुछ तो जन हमसे पुत्ते हां जम दूध संगे देवा मैदान न्यो मते मर्दाने वार दरीगा दरू दी नहीं मोयक लाचा शिरमीन अमाखर बसे जख्म तीरो तो फंग बसुए बसे कुछ तो शुद्ध बेदरंग बस बार बाई तीरो तो फंग तमी गश्त हम चुगुले आलम सरो पाई अम्बु वचंदो शुद्ध के मैदा पुरताई चोगा शुद्ध तरंकारे तीरो तरंगा बरोमी हाया हूँ असना तेगर दूरे शेके बरे किने कोश समदाने मगुरु रफहोश हम आखिर चिमरी को लताबदा बटे खाज में शुमार चरा गए जहाँ चुशुदापुर का पोश है शबराम में जो हरस के गले कुरान दश नाजक बदनो कुस्ता नाबायदश नापी नंगे नारियन कि बीरू फदायद शिकन नादानम के इमत पैमाशिकन के दौलत पर सईमाशिकन के इमाम बरस्ती नाया जायदीन के साहिब शासी मोहम यकीन हरम से इमाम बरस्ती कुन पैमा तो शक्ति कुन के मर्द राज रहबानी एकस में कुरान से यजन यकी एकस में कुरान को न एतबार वरना तुम गोई मनी राशिगा अगर चे तू बराम दे कमर बसाए शिवाम दे हे फर्जस्त बरसर तो राइसन के काले खुदा कसमतन अगर हसरते खुसता दशवत बच्चानो दे लगा तुम और के फर्ज ते काई ना हो ना विश्तर मारे कोई ना विश्तर सीना बागुफ्तन मान बाज के गाड़ा के साथ हम मर्द का शब्द नवर कश्मीरी दर्द हाय गर के काली मारा में बेग अगर आसती खुल बयारी कदम तरागर बदाम कोले कुरान बंद शुमार सामा के तशरीफ दर कस्बा कांगर कोन वापस मुलाकात बाहम शवत ना खतरा दरीड़ा है खतरा रास हमें गांव बैराड हुक्म मराती आता सुखन खुद जबानी कोन बरुए शहर बानी कोन या के तरा है खता भी आता बगीरी का महिला करम अगर हुक्म आए बहादरम अगर चिड़ी आयम बमान मन रुत भी आयम मेरान तन अगर तू आया परती कुनी बगार शुमाची सुस्ती कुनी तू बायत के यज़दा शनासी कुनी ना गुस्ताम खसां खसराशी कुनी उम्मस्तन शेर बरे कायनात जब इंसाफ इंसाफ जब इंसाफ दी परवरी के फतस है भाई सरवरी के बस फतमाशमा बिजरास तीसने गुंदियां मद के गरे कुरानी जखूद बाच खेते तू कभी ज़हरास के ओबे ने आदस्त ओबे सपास ओबे मुहाबस शाना जमीन और मरा से चपाता खुदावंद एज जमीन और ज़मान पर कसमा की नो मकान हम दिल मोरो हम दिल तन के आज नवाजस्त गाफिर शिन के उराचू इसमत अजमा के बेने आजस्त ओबे सपास के ओबे नगुमत ओबे चगु के ओबे नो मात रहनम के बस तोरा कर कसमे कुरान बक्का मा कर खुदी रसा बब्बा तू दानिश पर कुनी बक्का शुमा चिरद कुनी वाजी खालसा वाजी मालिक अल्लाह काय करीम रजा बख्शे रहमतुल्लाही अवा बख्शे बख्शदायो दस्तगी अता बख्शे रोजी दे हो दिल पजीर शहनशाह खूबी दे हो नमो के बेकुना चुनो खूबे नमो ना सालो ना बालो ना फोटो ना फर्स्ट बाबा तो चले शोरश ਅੱਜਕੱਲ ਤੇਰੀ ਉਹਦੇ ਬਾਰੇ ਵਗੈਰਾ ਸੁਣਿਆ ਤੁਸੀਂ ਇਹਦੇ ਪਾਸੇ ਇਹ ਕੀ ਨਹੀਂ ਕੀਤੀ ता बख्शे पाक परवरदिगार रहीम मस्त रोजी दे हजर दे ਸਾਜੀ असल ना एक बार इसी ना डरे उदो मेरे पापा ने मतलब कारचा लगाया ਜ਼ਫਰਨਾਮਾ ਮੈਨੂੰ ਇਹਦੇ ਬੋਲ ਕੇ ਗਏ ਫਿਰ ਮੈਂ ਜਦੋਂ ਘਰੇ ਆਇਆ ਫਿਰ ਮੈਂ ਆਪਦੇ ਉਸਤਾਦ ਜੀ ਨੂੰ ਮੈਨੂੰ ਆ ਵਧੀਆ ਲੱਗਿਆ ਫਿਰ ਇਹਨਾਂ ਨੇ ਮੈਨੂੰ ਅੱਗੇ ਕਿਹਾ ਵੀ ਕੰਟੀਨਿਊ ਕਰ ਫਿਰ ਮੈਂ ਕੀਤਾ ओ रंग से साए आए बदे बोलो दस्तदार नाला बोदले कसे कुछ तो ऊपर से शेरन नबीर तू हमेशा हूं गुजर कसम से फिक्र या कड़ी हुरम ਕੀ ਕੀਤਾ ਗਿਆ ਸਿਖਾਉਣ ਦੇ ਵਿੱਚ ਸਮਝਾਉਣ ਦੇ ਵਿੱਚ ਲਫ਼ਜ਼ਾਂ ਨੂੰ ਯਾਦ ਕਰਾਉਣ ਦੇ ਵਿੱਚ ਕੀ ਸਮਝ ਉਹ ਕਾਫੀ ਖਾਣਾ ਜੀ ਇੱਕ ਤਾਂ ਜਿਹੜੀ ਲੱਗਦੀ ਨੇ ਕਿ ਆਪਾਂ ਜਿਹੜੇ ਪੰਜਾਬੀ ਹੈ ਹਿੰਦੀ ਵੀ ਬੋਲਦੇ ਆ ਉਹ ਵੀ ਆਪਾਂ ਪੰਜਾਬੀ ਬੋਲਦੇ ਆ ਸਹੀ ਤੇ ਇਹ ਲੈਂਗੁਏਜ ਦੀ ਹਮੇਸ਼ਾ ਹੀ ਹੁੰਦੀ ਹਾਂ ਪਛਾਣਿਆ ਜਾਂਦਾ ਬੰਦਾ ਜਿਹੜਾ ਕਈ ਸ਼ੇ ਹੋਵੇ ਪੰਜਾਬੀ ਹੈ ਹਿੰਦੀ ਬੋਲ ਰਿਹਾ ਤਾਂ ਪਛਾਣਿਆ ਜਾਂਦਾ ਉਹ ਚੀਜ਼ ਬਣਾਉਂਦੀ ਆ ਪਰ ਛੋਟਾ ਟਾਊਨ ਕੇ ਠੀਕ ਕਰ ਗਿਆ ਤੇ ਬਾਕੀ ਛੋਟੇ ਤੋਂ ਲੈ ਕੇ ਇਹ ਪਹਿਲਾ ਸ਼ਬਦ ਬੋਲਿਆ ਸੀ ਤਾਂ ਸਾਨੂੰ ਸਮਝ ਨਹੀਂ ਸੀ ਕਿ ਕੀ ਬੋਲਿਆ ਜਾਂਦਾ ਨੀ ਨਮੋ ਕੁਛ ਕਰਦੇ ਇਹ ਨਹੀਂ ਬੋਲਿਆ ਪਹਿਲਾਂ ਉਦੋਂ ਵੀ ਸਾਨੂੰ ਇਹ
ਕੁਛ ਧਾਰਮਿਕ ਮਾਹੌਲ ਵਾਲਾ। ਬਾਬਾ ਬਲਜੀਤ ਸਿੰਘ ਜੀ ਸੰਪਰਦਾਇ ਪਿੰਡ ਵਾਲੇ ਦੇ ਗੁਰਮਤਿ ਵਿਦਿਆਲਿਆ ਗੁਰਮਤਿ ਦੀ ਸਿੱਖਿਆ ਦੇ ਰਹੇ, ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ। ਤਾਂ ਉਹੀ ਗੱਲ ਕਿ ਉਹਨਾਂ ਨਾਲ ਜੁੜੇ ਹੋਏ ਸੀ ਬੁੱਧੀਜੀਵੀ, ਤਾਂ ਬੁੱਧੀਜੀਵੀਆਂ ਦੇ ਕੋਲ ਜਦੋਂ ਪਹੁੰਚਿਆ ਉਹਨਾਂ ਨੂੰ ਇਸ ਚੀਜ਼ ਦੀ ਪਤਾ ਸੀ। ਉਹਨੇ ਅੱਗੇ ਜਦੋਂ ਸ਼ੇਅਰ ਕੀਤੀ ਤਾਂ ਮੇਰੇ ਖਿਆਲ 'ਚ 2 ਦਿਨ ਦੇ ਵਿੱਚ ਲੱਖਾਂ ਵਿਊ ਹੋਏ। ਤਾਂ ਉਹ ਮੈਂ ਬਾਈ ਦਾ ਧੰਨਵਾਦ ਕਰਦਾ ਜਾਂਦੇ ਬਾਬਾ ਸ਼ਿੰਦਰ ਸਿੰਘ ਜੀ ਆਪਣੇ ਐਫਐਲ ਗੁਰਦੁਆਰਾ 'ਚ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ, ਇਹਨਾਂ ਦਾ ਬਹੁਤ ਵੱਡਾ ਸਹਿਯੋਗ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਛੋਟੇ ਬੱਚੇ ਦੀ ਵੀਡੀਓ ਵਾਇਰਲ ਹੁੰਦੀ ਹੈ। ਉਸ ਵੀਡੀਓ ਵਿੱਚ ਬੱਚਾ ਜੋ ਹੈ ਗੁਰੂ ਸਿੰਘ ਜੀ ਦੀ ਰਚਨਾ ਜ਼ਫਰਨ ਨੂੰ ਗੁਣਗੁਣਾ ਰਿਹਾ ਹੈ। ਬਹੁਤ ਵੱਡੀ ਗੱਲ ਸੀ ਫਾਰਸੀ ਦੇ ਸ਼ਬਦਾਂ ਨੂੰ ਆਪਣੀ ਆਵਾਜ਼ ਦੇਣੀ ਤੇ ਇੰਨੀ ਛੋਟੀ ਉਮਰ ਦੇ ਵਿੱਚ ਇਸ ਚੀਜ਼ ਨੂੰ ਜ਼ੁਬਾਨੀ ਯਾਦ ਕਰਨਾ, ਇਹ ਵੱਡੀ ਗੱਲ ਸੀ। ਅੱਜ ਅਸੀਂ ਉਸ ਬੱਚੇ ਨੂੰ ਲੱਭ ਲਿਆ ਤੇ ਬਹੁਤ ਹੀ ਖਾਸ ਮਿੱਤਰ ਰਣਜੀਤ ਸਿੰਘ ਬਰਾੜ ਉਹਨਾਂ ਦਾ ਅੱਜ ਇਸ ਨਾਲ ਵੀ ਗੱਲ ਕਰਾਂਗੇ ਤੇ ਉਹਨਾਂ ਅੱਜ ਵੀ ਕਰਾਂਗੇ ਕਿ ਇਸ ਤਰ੍ਹਾਂ ਇਹਨਾਂ ਨੂੰ ਜ਼ੁਬਾਨੀ ਯਾਦ ਕਰਵਾਈ ਬੱਚੇ ਨਾਲ ਕਰਾਂਗੇ। ਸੋ ਪਹਿਲਾਂ ਤੁਹਾਡਾ ਇੰਡੋਜ਼ ਕੀ ਨਾਮ ਆਪਦੇ ਤੋਂ ਲਿਆ ਨਹੀਂ ਤਬਦੀਲ ਸਿੰਘ ਦੰਗੋਫਤ ਤਬਦੀਲ ਸਿੰਘ ਜੀ ਸਿੰਘ ਇਹ ਬੜਾ ਨਾਮ ਦੇ ਦਾ ਤੇ ਫਾਰਸੀ ਬੋਲਣੀ ਕਿੱਦਾਂ ਲੱਗੀ ਔਖਾ ਨਹੀਂ ਲੱਗਦਾ ਮੈਨੂੰ ਮਿਲੇ। ਹਾਂਜੀ ਵੈਸੇ ਹੋ ਗਿਆ ਪਰ ਫਿਰ ਕਿਹਦਾ ਯਾਦ ਕਰਦੇ ਸਾਹਿਬ ਕਿਉਂਕਿ ਫਸਲ ਦਾ ਹੈ ਤੁਸੀਂ ਬਣਾਇਆ ਵੀ ਸੁਣਾਇਆ ਵੀ ਇਹ ਸ਼ਬਦ ਬਾਅਦ ਵਿੱਚ ਕੋਈ ਨਹੀਂ ਬਸ ਜੀ ਇਹ ਆਖਣਾ ਮੇਰੇ ਸਾਥ ਜੀ ਨੇ ਤੇ ਕਈ ਦੀ ਸਪੋਰਟ ਦੀ ਸ਼ਬਦ ਕਰੇ ਕਿ ਨਹੀਂ ਕਿ ਰੁਕ ਕੀਤੀ ਮੰਮੀ ਕੇ ਉਹ ਆਪਣੀ ਸ਼ਬਦ ਦੇ ਨਹੀਂ ਜੀ ਤੇ ਜਿਹੜੀ ਵੀਡੀਓ ਆ ਰਹੀ ਹੈ ਵੀਡੀਓ ਕਦੋਂ ਦੀ ਹੈ ਇਹ ਤਕਰੀਬਨ ਇੱਕ ਸਾਲ ਹੋਇਆ ਇਹ ਵਾਇਰਲ ਹੋਣ ਹਾਂਜੀ ਇਹ ਲੱਗਦਾ ਕੋਈ ਇਸ ਤਰ੍ਹਾਂ ਦਾ ਬਣੀ ਵੀਡੀਓ ਤੇ ਵੀਡੀਓ ਚ ਇਹ ਲੱਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਜ ਕੱਲ੍ਹ ਦੀ ਰੈਪ ਹੁੰਦੇ ਆ ਜਾਂ ਜਿਹੜੇ ਪਾਣੀ ਜਿਹੜੇ ਚੱਲਦੇ ਜਾਂ ਕਈ ਦਾ ਵੈਸੇ ਹੁੰਦੇ ਤੇ ਤੁਸੀਂ ਆਉਣ ਜਾਂ ਪਹਿਲੇ ਦਿਨ ਸੀ ਆਪਣੀ ਕਿਵੇਂ ਅਸਲ 'ਚ ਨਾ ਇੱਕ ਵਾਰੀ ਸੀ ਨਾ ਜਾ ਸੀਗੇ ਉਹ ਮੇਰੇ ਬੰਦੇ ਮਤਲਬ ਅੱਜ ਨਾ ਲਗਾਇਆ ਜ਼ਬਰਨਾ ਮੈਨੂੰ ਬਹੁਤ ਵਧੀਆ ਲੱਗੇ। ਫਿਰ ਮੈਨੂੰ ਕਿਹਾ ਮੈਂ ਉਸਤਾਦ ਸਾਹਿਬ ਮੈਨੂੰ ਆ ਵਧੀਆ ਲੱਗਾ। ਫਿਰ ਇਹਨਾਂ ਮੈਨੂੰ ਕਿਹਾ ਵੀ ਛੁੱਟੀ ਨੂੰ ਕਰ, ਫਿਰ ਮੈਂ ਅੱਗੇ ਕੀਤਾ। ਸੋਨਾ ਸਿੰਘ ਮੈਨੂੰ ਔਖਾ ਲੱਗਦਾ ਸਾਨੂੰ ਪਤਾ ਸ਼ਬਦ ਸੀ ਅਸੀਂ ਸਾਡੀ ਰੂਟੀਨ ਕੀ ਪੜ੍ਹਨਾ ਜਾਂ ਬੋਲਦੇ ਆ ਤੇ ਕੀ ਕਹਿੰਦੇ ਨੇ ਸਮਝਾਉਂਦੇ ਸਕੂਲ ਵਿੱਚ। ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਰ ਕਿਤੇ ਮੰਗਦੇ ਤੇ ਇਹਦੇ ਸਭ ਤੋਂ ਵੱਡੀ ਗੱਲ ਸਾਰੀ ਹੈ ਕਿ ਇਹ ਸਾਰੇ ਸ਼ੌਕ ਨਹੀਂ ਰੱਖਦੇ ਬੱਚੇ, ਕਿਉਂਕਿ ਜੇ ਸ਼ੌਕ ਹੈਗਾ ਤਾਂ ਇਹ ਚੀਜ਼ ਨਹੀਂ ਹੈਗੀ। ਇਹ ਸ਼ੌਕ ਸੀ ਡੈਡੀ ਸੀ ਮੈਂ ਕਰਨਾ ਤਾਂ ਉਹਦੇ ਵਿੱਚ ਮਤਲਬ ਸਾਡੀ ਹੈਗੀ ਆ ਉਹ 50% ਸਭ ਤੋਂ ਵੱਡੀ ਸੀ ਇਹਦੇ ਐਜੂਕੇਸ਼ਨ ਸੀ ਮੈਂ ਉਸ ਤੋਂ ਬਾਅਦ ਥੋੜਾ ਜਿਹਾ ਲਾਂਦੇ ਜਿਹੜੇ ਹੈਗੇ ਆ ਥੋੜਾ ਜਿਹਾ ਦੇ ਕੇ ਕਰਕੇ ਦੁਬਾਰਾ ਆਉਣ ਦੇ ਉਹ ਪੁੱਛਿਆ ਬੰਦੇ ਚ ਵਿੱਚ ਫਿਰ ਮੇਰੇ ਖਿਆਲ 15 ਦਿਨ ਤੱਕ ਥੋੜਾ ਮਾਂ ਵੀ ਹੈਗਾ ਉਹਦੇ ਬੋਡੀ ਜਿਹੜੇ ਲਫ਼ਜ਼ ਜਿਹੜੇ ਤਾਂ ਇਹਨਾਂ ਮਾਰ ਸੀਗਾ ਜੀ। ਅੱਜ ਕਿਹੜਾ ਤੁਸੀਂ ਕਿ ਸਾਲ ਪਹਿਲਾਂ ਸਾਲ ਦੀ ਉਮਰ ਸ਼ੁਰੂ ਪਤਾ ਨਹੀਂ ਯਾਦ ਨਹੀਂ ਅੱਜ ਕਿਹੜਾ ਤੁਸੀਂ ਕਰਦੇ ਹੋ ਕਿ ਬਹੁਤ ਬਹੁਤ ਇਹ ਬਾਰੇ ਐਪਰੀਸ਼ੀਏਟ ਕਰ ਕਰਕੇ ਉਹ ਕੀ ਜੋ ਬੱਚੇ ਕੀ ਬੋਲਦੇ ਜਾਂਦੇ ਆ ਸਾਡੀ ਜਿਹੜੀਆਂ ਧਾਰਮਿਕ ਰਸਮਾਂ ਨੇ ਉਹ ਚ ਹੁੰਦੇ ਉਹ ਮੇਰੇ ਬਾਰੇ ਇੱਕ ਦੇਖੋ ਤੋਂ ਇਹ ਹੈ ਕਿ ਜਦੋਂ ਕੋਈ ਬੱਚਾ ਪਹਿਲਾਂ ਸਾਹਮਣੇ ਕੋ ਮੈਂ ਉਹਦਾ ਲਿਖਿਆ ਨਹੀਂ ਗੱਲ ਨਹੀਂ ਇਹਦੇ ਘਰ ਬੈਠੂ ਚਲੋ ਜੋ ਨੈਕਸਟ ਸਟੈਪ ਨੂੰ ਤੁਹਾਡੀ ਖੁਸ਼ੀ ਇਸ ਗੱਲ ਦੀ ਤੇ ਇੱਕ ਗੱਲ ਇਹ ਹੈ ਮੈਂ ਅਭੀ ਇਹ ਆਪਣੀ ਵੀ ਕਿਸੇ ਨੰਬਰ ਤੋਂ ਵੱਡੀ ਹੁੰਦੀ ਆ ਜਿਹੜਾ ਕਹਿੰਦੀ ਕਿ ਕਿਹਦਾ ਤੋਂ ਸਾਰਾ ਜਾਂਦੀ ਹੈ ਨਾ ਇਸੇ ਗੱਲ ਮੈਨੂੰ ਲੱਗਦਾ ਕਿਉਂਕਿ ਮਿਹਨਤ ਮੈਂ ਤੋਂ ਪੱਕਾ ਕੀਤਾ ਹੋਇਆ ਬਹੁਤ ਜਗ੍ਹਾ ਸੁਣਾਈ ਬਟ ਅਸੀਂ ਤਾਂ ਮਿਲ ਸਕੀ ਤੁਸੀਂ ਦੇਖ ਲਓ ਜਿਹੜਾ ਮਿਹਨਤ ਦਾ ਮੁੱਲ ਪੈ ਗਿਆ ਤਾਂ ਮੈਂ ਕਹਿੰਦਾ ਜਿਵੇਂ ਵੀ ਪਿਆ ਬਟ ਲੋਕਾਂ ਦੀ ਚੀਜ਼ ਪਹੁੰਚੇ ਸਕਦੀ ਹੈ ਜਿਹੜਾ ਪਿਆ ਸਭ ਦੇਖ ਸਕਦੀ ਅਨਵੀਰ ਤੁਸੀਂ ਕਹਿਣਾ ਚਾਹੋਗੇ ਅੱਜ ਵੀਡੀਓ ਤੇ ਕੀ ਦੇਖਦੀ ਆ ਸਾਊਂਡ ਦੇ ਵਿੱਚ ਸਮਝਾਉਣ ਅਸਾਂ ਯਾਦ ਹੋਣੇ ਕੀ ਤੁਸੀਂ ਕਾਫੀ ਤਾਂ ਆਪਾਂ ਜਿਹੜੀ ਬਾਕੀ ਪਹਿਲੇ ਪੜ੍ਹੀ ਹੈ ਆਪਾਂ ਹਿੰਦੀ ਬੋਲਦੇ ਪੰਜਾਬੀ ਬੋਲਦੇ ਇਹ ਲੈਵਲ ਪ੍ਰੋਬਲਮ ਹੁੰਦੀ ਹੈ ਆਪਾਂ ਜਾਂਦਾ ਮੇਰੇ ਕਿਸੇ ਬੋਲਦੇ ਹਿੰਦੀ ਬੋਲਣਾ ਨਹੀਂ ਜਾਂਦਾ ਉਹ ਪਾਉਂਦੀ ਹੈ ਥੋੜਾ ਹੁੰਦਾ ਕਿ ਟਿਕ ਗਿਆ ਤੇ ਬਾਕੀ ਛੋਟੇ ਹੁੰਦੇ ਤੋਂ ਜਦੋਂ ਇਹ ਸ਼ਬਦ ਲੈ ਤਾਂ ਨੂੰ ਕਿ ਕੀ ਬੋਲਦੇ ਨੇ ਨਹੀਂ ਨਵਾਉਂਦੇ ਆ ਉਹ ਸ਼ਬਦ ਹੁੰਦੇ ਇਹ ਨੂੰ ਬੋਲਦੇ ਉਦੋਂ ਸਮੇਂ ਸੀ ਕਿ ਕੁਛ ਰਮਾ ਬੋਲਿਆ ਕਿ ਪਤਾ ਹੈਗਾ ਸਿੱਖ ਲੈਣਾ ਕੋਈ ਬਾਕੀ ਇੱਕ ਸਾਲ ਪਹਿਲਾਂ ਆਈ ਜੋ ਤੇ ਪਹਿਲਾਂ ਸਾਰੇ ਨਾ ਦੇ ਨੇ ਨਾਲ ਥੱਲੇ ਵਟਾ ਨਹੀਂ ਸੀ ਜਾਂ ਵੇਚ ਕੇ ਕਿਹਾ ਤਾਂ ਉਹ ਭਾਈ ਮੂਲਾ ਵਾਲੇ ਕਿਸੇ ਕੋਲ ਮੇਰੇ ਕੋਲ ਕੁਝ ਨਹੀਂ ਸੀ ਤਾਂ ਜਦੋਂ ਸੁਨਿਆਰੇ ਕੋਲੇ ਪਹੁੰਚਿਆ ਤਾਂ ਮੱਥਾ ਟੇਕਿਆ ਸੀ ਫਿਰ ਜਾਂਦੀ ਕਿਹੜੇ ਨਾਲ ਮੇਰੇ ਬਾਬਾ ਜੀ ਦੀ ਕਮਰੇ ਵਾਲੇ ਮੈਂ ਉਹ ਕੀਤੀ ਆਪਣੇ ਫੇਸਬੁੱਕ ਤੇ ਤਾਂ ਸਹੀ ਬੰਦਿਆਂ ਕੋਲ ਪਹੁੰਚ ਵੀਡੀਓ ਹੋਣਾ ਜਿੰਨਾਂ ਨੂੰ ਅਸੀਂ ਸਮਝ ਤਾਂ ਇਹ ਕਰਕੇ ਉਹਨਾਂ ਬੰਦਿਆਂ ਕੋਲ ਪਹੁੰਚੀ ਤਾਂ ਵਾਇਰਲ ਹੋ ਗਿਆ ਤਾਂ ਤੇ ਉਹ ਵੀ ਹੋ ਗਏ ਕਈ ਕੰਪਨੀਆਂ ਉਸ ਤਾਰੀ ਹੋਟਲ ਦੇ ਸੋਸ਼ਲ ਮੀਡੀਆ ਨੇ ਸੀ और पास है डंगी एक्टर था राज ने शेयर का ये दिया और भी काफी यूट्यूब पे बदवा देखी के अपना अपने पास एक कर अपना अपने टैक्स से काफी निकल रहे ਬੱਚੇ ਨੂੰ ਇਸੇ ਵਿੱਚ ਸਮਝ ਕਿ ਅੰਦੋਲੀਆਂ ਘਰ ਦਾ ਹੋਇਆ ਸੀ ਬੱਚੇ ਦਾ ਸੀ ਤਾਂ ਉਹਨਾਂ ਨੇ ਟੀਚਰ ਨੂੰ ਸਿਖਾਇਆ ਕਿ ਤੁਸੀਂ ਇਸ ਦਾ ਹੋਇਆ ਸਨ ਇਸੇ ਤਾਨੂਦੀਪ ਜੀ ਵਧੀਆ ਮੈਨੇ ਕਦੀ ਇੱਕ ਇੱਕ ਮੈਂ ਇਰਾਂ ਕਰੂੰਗਾ ਮੈਂ ਵਾਕਈ ਨਹੀਂ ਸੀ ਇਹ ਇਹਨਾਂ ਦੇ ਕੁਝ ਹੋਰ ਸ਼ਬਦ ਇਹ ਹਵਾ ਕਰ ਦਊਗਾ ਇਹ ਚੀਜ਼ ਹੀ ਵੀ ਸ਼ਬਦ ਹੋਣਾ ਚਾਹੀਦਾ ਨਾ ਤਾਂ ਰਹਿਣੀ ਚਾਹੀਦੀ ਸ਼ੁਰੂ ਦੀ ਤੱਕ ਪਹੁੰਚ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜ਼ਿਆਦਾ ਵੀ ਵਧੀਆ ਤਾਂ ਨਹੀਂ ਕਰਦੇ ਇਹਨਾਂ ਦਾ ਬਹੁਤ ਬੜਾ ਦੇਖੋ ਕੀ ਹੈ ਕਿ ਦੇਖੋ ਜੋ ਵੀ ਕੰਮ ਪਹੁੰਚਦੇ ਆ ਕੰਮ ਸਾਹਮਣੇ ਹੁੰਦਾ ਹੈ ਕਿ ਅੱਜ ਬਾਤ ਹੋਈ ਹੈ ਤਾਂ ਐਪਰੀਸ਼ੀਏਟ ਕਰ ਰਿਹਾ ਕਿ ਮਾਸੂਮੀਅਤ ਕਰਕੇ ਰਸਨਾ ਕਰਕੇ ਇਸ ਅੰਦਰ ਔਕੀ ਚੀਜ਼ ਕਰਨ ਵਾਸਤੇ ਉਹਦੇ ਜਿਹੜੀ ਮਿਹਨਤ ਤੇ ਨਾਲ ਸੰਸਿਆ ਹੁੰਦਾ ਕਈ ਵਾਰੀ ਦਿਲ ਵੀ ਟੁੱਟ ਜਾਂਦਾ ਉਹ ਕਰ ਰਹੀ ਹੈ ਉਹ ਕਰ ਰਹੀ ਉਹਦੇ ਨਾਲ ਕਾਫੀ ਨਹੀਂ ਹੁੰਦੀ ਕਾਫੀ ਚੱਲ ਹੁੰਦੀ ਆ ਕਰਦੇ ਆਪਾਂ ਤੇ ਕਾਫੀ ਅਸੀਂ ਇੱਕ ਕਿ ਆਪਣਾ ਬੇਟਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਬਹੁਤ ਟਾਈਮ ਨਹੀਂ ਕਿਉਂਕਿ ਅੱਗੇ ਕਿੱਡੀ ਔਖੀ ਚੀਜ਼ ਹੈ ਪਰ ਮੰਨ ਲਓ ਕਿ ਛੱਡੋ ਇੱਕ ਵਾਰ ਬਸ ਵੀ ਹੁੰਦੇ ਉੱਪਰ ਦੀ ਇਹ ਪਤਾ ਕਿ ਮੈਂ ਤਾਂ ਕਿ ਅੰਡੇ ਨਹੀਂ ਬਣਾ ਲੱਗਦਾ ਉਹ ਕਹਿੰਦੇ ਨਹੀਂ ਡੇਰਾ ਲੈ ਹੋਣੇ ਨਹੀਂ ਮਿਲ ਮੈਂ ਗੱਲ ਕੀ ਕੰਪਨੀ ਦੇ ਉਹ ਜਦੋਂ ਮੈਂ ਕਰਦਾ ਤਾਂ ਮੈਂ ਉਹਦੇ ਤਾਂ ਮੁਸ਼ਕਿਲ ਦਾ ਬੇਟਾ ਦੇਖ ਕੇ ਇਹ ਆਪਣੇ ਕੁਝ ਵਾਰ ਸੋਚਾਂ ਤਾਂ ਮੈਂ ਕਿ ਉਹ ਆਜੀ ਤਾਂ ਇਹ ਕਿ ਉਹ ਬੰਦੇ ਜੀ ਮਨਜੂਰੀ ਤੇ ਰਾਤ ਲੈ ਆਇਆ ਤਾਂ ਇਹ ਬੇਟਾ ਗੱਲ ਹੋਈ ਪਰ ਉਹ ਬਹੁਤ ਟਾਈਮ ਹੀ ਹੋਣਾ ਉਸ ਤੋਂ ਬਾਅਦ ਬਾਬਾ ਜੀ ਸਿੰਘ ਜੀ ਸਪਰਾਈਟ ਨਾਲ ਇੱਥੇ ਆਪਾਂ ਦਾ ਵੀ ਸਿਖਾ ਦੇ ਰਹੇ ਉਹ ਮੇਰੇ ਕੋਲ ਸ਼ੇਅਰ ਕੀਤੀ
ਤਾਂ ਉਹ ਯਾਰ ਉਹਨਾਂ ਨਾਲ ਫੇਸਬੁੱਕ ਤੇ ਹੋਈ ਸੀ ਉਹ ਦੂਜੀ ਵਾਰੀ ਜਦੋਂ ਉਹਨਾਂ ਨੂੰ ਇਸ ਦੀ ਵੈਲਿਊ ਪਤਾ ਤਾਂ ਉਹਨਾਂ ਨੇ ਸ਼ੇਅਰ ਕੀਤੀ ਮੇਰੇ 2 ਦਿਨ ਵਿੱਚ ਲੱਗ ਪਈ ਤਾਂ ਉਹ ਮੈਂ ਬਾਈ ਧੰਨਵਾਦ ਕਰਦਾ ਹਾਂ ਬਾਬਾ ਸ਼ਮਸ ਜੀ ਨੇ ਇਹਨਾਂ ਨਾਲ ਬਤਾ ਮੈਨੂੰ ਨਾਲ ਬੋਲਦਾ ਜੀ ਠੀਕ ਹੈ ਕਿ ਅੱਜ ਦੇ ਵਿੱਚ ਜਿਹੜੇ ਵੀਡੀਓ ਜਿਹੜੇ ਅੱਜ ਦੇ ਵਿੱਚ ਮਤਲਬ ਆਪਣੀ ਕੰਮ ਵਿੱਚ ਰੁੱਝੇ ਹੋਏ ਹੁੰਦੇ ਆ ਉਹ ਸਿਰਫ ਸਮਾਂ ਕੱਢ ਕੇ ਉਹਨਾਂ ਨੂੰ ਸ਼ੇਅਰ ਕਰਕੇ ਇਸ ਦੀ ਕਰਨਾ ਦੀ ਬਾਤ ਕਰਨਾ ਕਿਉਂਕਿ ਵਾਰੀ ਇਹ ਹੁੰਦਾ ਜਿਹੜਾ ਇਹ ਹੁੰਦਾ ਕਿ ਜ਼ਫਰਨਾਮਾ ਹੋਏ ਕਿ ਕਿਸੇ ਨੱਬੇ ਚ ਲਿਆ ਤਾਂ ਉਸ ਯਾਦ ਨਾਲ ਆਪਣੇ ਬਹੁਤ ਵੱਡੀ ਗੱਲ ਬੱਚੇ ਬਹੁਤ ਵੱਡੀ ਗੱਲ ਹੈ ਕਿ ਪਾਸ ਨੂਰ ਫਵਾਦੀ ਇੱਕ ਮਤਲਬ ਸਿੱਧੀ ਪਾਸ ਮਤਲਬ ਇਸ ਵਾਂਗ ਜਾਂਦਾ ਇਸ ਚੀਜ਼ ਨੂੰ ਵਿਜ਼ਿਟ ਕੀਤੀ ਰੁਚੀ ਇਸ ਚੀਜ਼ ਵਾਸਤੇ ਤੇ ਤੁਸੀਂ ਕਿਹਨਾਂ ਅੱਜ ਦੇ ਨੂੰ ਦੁਨੀਆ ਤੁਹਾਨੂੰ ਜਾਣਦੀ ਹੈ ਵੀਡੀਓ ਕਰ ਰਹੀ ਹੈ ਬਹੁਤ ਵਧੀਆ ਲੱਗਦਾ ਸੀ ਤੇ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਸਾਨੂੰ ਉਸਤਾਦ ਜੀ ਨੂੰ ਜਿਹੜਾ ਮੈਨੂੰ ਸਿਖਾਇਆ ਇਸ ਕੰਮ ਤੱਕ ਹਾਂਜੀ ਮੈਂ ਸਾਰਿਆਂ ਨੂੰ ਇਹੀ ਨਾ ਵੀ ਤੁਸੀਂ ਆਪਣੀ ਸਿੱਖੀ ਕਲਚਰ ਬੜੋ ਵੀ ਕਰ ਲਓ ਹਾਂਜੀ ਕਰ ਦਿਓ ਮੈਂ ਸਮਝ ਮੰਗਦੀ ਆ ਬੱਚੇ ਤੋਂ ਵੱਡੀ ਹੁੰਦੀ ਕਿ ਮਾਂ ਜਾਂ ਬੇਟੇ ਨੂੰ ਹੁੰਦੀ ਸਵਾਲ ਜਿਹੜੇ ਨੇ ਤੋਂ ਬੱਚੇ ਤੇ ਬੱਚੇ ਦੇ ਤੁਹਾਡੇ ਨੂੰ ਬਣਾਉਂਦੇ ਜੂਸ ਹੋ ਰਿਹਾ ਅੱਛੀ ਬਾਤ ਦੁਨੀਆ ਬੱਚੇ ਜਾਣੀ ਪਿਛਾੜੀ ਥੋੜੀ ਇਹਨੂੰ ਸਾਰੇ ਇੱਕ ਨਾ ਸਕਦੇ ਬਹੁਤ ਵਧੀਆ ਮੈਸੇਜ ਦੀ ਮੈਨੂੰ ਲੱਗ ਰਿਹਾ ਆਪਦੀ ਬਹੁਤ ਪਾਰੇ ਦੇ ਬਾਰੇ ਬਹੁਤ ਚੱਲਦੀ ਤੇ ਅੱਜ ਉਹ ਹੋਇਆ ਮਾਤਾ ਦੀ ਦੇ ਨਹੀਂ ਕੀ ਸਿੱਖਦੇ ਹੋ ਕਿ ਵੀਡੀਓ ਵਾਰ ਵੀ ਹੈ ਅਸੀਂ ਵੀ ਜਹਾਂ ਮੈਂ ਗਾਣਾ ਗਾਣਾ ਇਹ ਬੜੀ ਵੀਡੀਓ ਲਗਾਤਾਰ ਆਪ ਸੁਣਿਆ ਹਲ ਕਰ ਇਹ ਤੇ ਬੜੀ ਕਮੀ ਹੈ ਜਿਹੜੀ ਦੀ ਬੜੀ ਉਹ ਜਾਂਦਾ ਹਰ ਭਾਸ਼ਾ ਦੀ ਵਕਤੀ ਭਾਸ਼ਾ ਦੀ ਜਿਹੜੀ ਇੱਕ ਛੋਟਾ ਸੀ ਜਿਹੜੇ ਬਾਹਰ ਬੈਠੇ ਜੋ ਮੈਂ ਗੁਆਣੀ ਪੜ੍ਹੀ ਪਾਠ ਸੀ ਤੇ ਇਹਦੇ ਨਾਲ ਮੇਰੇ ਕੋਲ ਬੈਠੇ ਸੁਣਦਾ ਸੀ ਮੈਨੂੰ ਆਡੇ ਕਰਕੇ ਇਹਨੇ ਜਾਣਾ ਤੇ ਇਹ ਸ਼ੁਰੂ ਹੋ ਗਿਆ ਬੜਾ ਨਾਲ ਪਾਠ ਨਾਲ ਸ਼ੁਰੂ ਹੋਇਆ ਹਜੇ ਕਿ ਕਈ ਵੀ ਮੈਂ ਸੋਚਦੀ ਸੀ ਕਿ ਅਸੀਂ ਕਈ ਨਹੀਂ ਕਰਦੇ ਫਿਰ ਸੈਟ ਅਪ ਦੇਖ ਕੇ ਮੈਂ ਕਰ ਸਕਦੀ ਮੈਨੂੰ ਪਹਿਲਾਂ ਇਹ ਮਤਲਬ ਕਿ ਔਖੀ ਹਾਂਜੀ ਹਾਂਜੀ ਸਭ ਵੀਡੀਓ ਦੇ ਲਈ ਬਹੁਤ ਆਲੂ ਸੁਣਦੇ ਨੇ ਅਸਲ ਡਾਕੂਮੈਂਟ ਕਰ ਰਿਹਾ ਇਸ ਨੂੰ ਵਿੱਚ ਪਤਾ ਮਾਰ ਰਿਹਾ ਆਪਣੀ ਗੱਲ ਮੈਂ ਅਸੀਂ ਬਹੁਤ ਆਪਣੀ ਜੋਗੀ ਮੈਂ ਸ਼ਾਮ ਕਰਾਂ ਤੁਹਾਨੂੰ ਗਨਾਮ ਸੋ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਸਿੱਖ ਸਾਡੇ ਸਮਾਜ ਸਾਹਮਣੇ ਜਨਮ ਬਣਾਉਣਾ ਹੈ ਅਸੀਂ ਜਦ ਯਾਦ ਨਾ ਕਰੂ ਕਿ ਨਾਲ ਜਿਹੜੇ ਸਾਨੂੰ ਉਹ ਨਾਲ ਸਾਡੇ ਸਭਿਆਚਾਰ ਸ਼ੋਅ ਕਰਨਾ ਦੁਨੀਆ ਇਸ ਨੂੰ ਸਾਡੇ ਸਾਹਮਣੇ ਇਸ ਚੀਜ਼ ਨੂੰ ਵਾਹਿਗੁਰੂ ਖਾਲਸਾ ਕਮਾਲੇ ਕਰ ਰਾਤ ਕਾਂਜ ਕਰੀ ਨਕਸ਼ੇ ਰਾਜ ਨਹੀਂ ਅਵਸ਼ੇ ਬਖਸ਼ਣਾ ਕਰੀ ਨਕਸ਼ੇ ਉਹਦੇ ਉਹਦੇ ਬਸੀ ਸ਼ਹਿਦਾਈ ਬੁਲੇ ਉਹਨੂੰ ਕਿਤਨੋਂ ਕਿਤਨੋਂ ਉਹਦੇ ਉਹਨੇ ਸ਼ੋਰ ਮਾਂ ਪਾਪੀ ਨੂੰ ਅੰਦਰ ਨੂੰ ਯਾਰ ਸਵਾਲ ਆਦਾ ਸ਼ੋ ਪਾ ਕਰੇ ਨਹੀਂ ਤੇ ਧੀਰੇ ਧੀਰੇ ਕਿਸੇ ਦੇ ਆਪ ਨੂੰ ਕਿ ਉਸ ਨੇ ਬਾਤ ਰਿਕ ਰਹੀ ਕਿ ਆਚਰਸ ਤਲਵਾ ਦੀ ਬਾਤ ਕਰੀ ਬਾਤ ਸਹੀ ਬਾਤ ਦੀ ਮਾਂ ਦੀ ਸ਼ਾਨ ਨਾ ਦੀ ਬਤਾ ਕਿ ਨਾ ਬੰਦ ਨਾ ਸ਼ਾਹੂਰ ਦੀ ਸ਼ਾਨ ਸੇ ਦਾ ਮੁੱਠਾ ਦਾ ਇਹ ਮਨ ਪੁਲਾ ਮਨ का मुराद बनेगा दी हमें मालूम मराए तो बड़ी नहीं के बात में इज्जत रहमान करो जीवरी वहां और ना तो मां के चमक बात वो रखा आए रे दो साल बोल ले तो सब मशे ना तीर दूर में खाऊं सब सब वे जीवन रब के जी ना मन को जी करे कौन तेरा पाए कर के जी मेरा रब ने तीर को बात बड़ा की मैं आम तबदील दी काम बजमा ले दूर साल से उधर शीर की में कौन बात वगन कोई नहीं आती बात जान गई मैं वही हगी ना ना वही तक के ना बता ना वाले दशहरा में दस को ना बारी कर कांदम हर का सियाम बंदा नहीं शुगर इन तेरे नियम से ज्यादा बात कर दियो ना सुन दिन के हर बियाम शरीर के मेदर मत कोई जाए सब पर खाना ना उसके बाद नहीं अपन से आन की को हम ना मारी और मेरी से मारी तो लगा दिन से सारे को से पे मन में से बात ना मेरे बताए बात अगर वो ही दिन मेरी लाल बखन हमर बरकत दियो तो वाले कर बेन और वाली की तुम जमीन शु गुले आदम सवाई वो दिन के दो शमन मदी मारे और मेरा वो तेरे के भाई ने को खाने मत तो हमारी की लगा बात के खाया में शुमार चार जन शुभ का और शाम में मैं बात करा के ना पता कुछ ना हम ना मेरा जीवन भी वो कर मशीन ना नहीं मैं के बस नहीं मशीन की बात यार नहीं था क्यों मेरी पर सही बात को अपने मुझे सिखा के दूसरे का भी करना से दुनिया की नाम में बात करना कोई मैं बात करना ना दे तो भाई पे वो सब बात हम अरे बात कर संसम अगर एक ताज बता दे लगा वाला तो मैं करे नहीं तो मैं मारी करता क्या तन जुबान बोल के हम का जो सुनना लगे का के गाय अंत बेहुना अगर की बात पर बोले को नंबर शमा समहा के जीवन का हम बात हम सब सही का हम का अपनी आप खुद बात कोई मैं बात को करे चला है कभी आई वाला अजाम ना रुक मार कालन हम बा मन दुनिया में अगर बड़ा पति गाने में सी तू आते बड़ी दुनिया के साथ सराशी तू करे करे गया और बस सब इनसे सब बड़ी है बस है सदरी के बस तक हां ब्राउन ने दुनिया मन ते करे नहीं तो साथ तक कर ना तेरे आस पास के बहुत शांति पीला मार साथ साथ के मन साथ की मत हम दिया हम बिले ते ना का कि मैं कर लो के मैंने ऐसे वैसे के मैंने तो उधर मार तो रन के साथ में अब तो शांत है बस बस कोई काय माटी रस्ते ने बंद कर मैं बाहर तक गली तक शिराती ना अब शक्ति अब जल्दी होती जल्दी के ना के मैं खुद तो चले लो या जितनी मत पता है उसी का ही उदाहरण का ये नहीं सी जो बात करते हैं नहीं असल में रीजन है पूरे बारे में काम चलता है तो मैं जो है मैं काम हो गया मैं हो गया और आए तो साथ में बोल रहे ये क्या ना हम जो लसन ओके एक के बाद ये पढ़िए ये बोलिए मत बोलिए ये हो जाए ये के ये पूरा डॉक्टर का ठीक है विश्व पर कोई पहले ले आई तब ये लोग जाने नहीं छात्र भाई ये भाई राश वो इस मुझे गोश्त ना बाकी जी कर पड़े थे को बोला कोई सही मैं को पीछे थी अब ये रिपोर्ट पे थी अब ये मुझे पता नहीं चल पाता उन्हें कुछ मैं बोल रहा था मैं बात कर रहा हूं बात नहीं है मैं मारा ना बोल रहा हूं
ਸਾਡੀ ਸਿੱਖ ਰਹੇ ਹੋ ਉਸ ਵੀ ਆਸਟ੍ਰੇਲੀਆ ਦੇ ਬਾਅਦ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵੀਡੀਓ ਉਹ ਵੀਡੀਓ ਦੇ ਚਾ ਗੋਲੀ ਦੀ ਸਫਰ ਮੈਂ ਆ ਬਹੁਤ ਗਿਆ ਸੀ ਸ਼ਾਮ ਤੇ ਆਦਨੀ ਇਨੀ ਸ਼ੋਰ ਵਿੱਚ ਇਸ ਨੂੰ ਯਾਦ ਪੜੀ ਅਸੀਂ ਉਸ ਦਿਨ ਤੇ ਬਹੁਤ ਆਸਮਤ ਅਭੀ ਬਾਤ ਕਰਦੇ ਉਹਨਾਂ ਦਾ ਅੱਜ ਦਿਨ ਦਾ ਪਿਛਲੇ ਵਾਰ ਉਹ ਆਦਮੀ ਕਰਕੇ ਇਹ ਇਸ ਨੂੰ ਦੁਨੀਆ ਵਿੱਚ ਚਾਹ ਲਿਆ ਤੋਂ ਉਸ ਨੂੰ ਕੀ ਆਪ ਦੇ ਲੈ ਫਾਸੀ ਬੋਲੀ ਦੀ ਪਛਾਣ ਬੜੀ ਹੁੰਦੀ ਹੈ ਹਾਂ ਜੀ ਸਾਥ ਫਿਰ ਕਿ ਤਾਂ ਕਿ ਸ਼ਾਦੀ ਹਜ਼ਮ ਕਰਦਾ ਹੈ ਇਹ ਸਾਰੀਆਂ ਸ਼ਾਨਾਂ ਦੇ ਵਿੱਚ ਰੁਕ ਜਾਂਦੇ ਜੀ ਰਾਜ਼ਾ ਇਹ ਹੈ ਕਈ ਚੀਜ਼ਾਂ ਜੀ ਤੋਂ ਬਣੀ ਨਹੀਂ ਤੇ ਕਿ ਲਾ ਲੋਂ ਦੀ ਵੀਡੀਓ ਦੀ ਵੀਡੀਓ ਤਕਰੀਬਨ ਇੱਕ ਸਾਲ ਹਾਂ ਜੀ ਯਾਰ ਨੂੰ ਪਤਾ ਵੀ ਸਾਡਾ ਵੀ ਹੋਊਗਾ ਜੀ ਕਿ ਨੂੰ ਚੁੱਕ ਗਿਆ ਅਸਲ ਮੈਂ ਕੋਈ ਨਾ ਸੀ ਉਹ ਪਾਪਾ ਨੇ ਪੰਜ ਗਾ ਮੈਂ ਬੋਲ ਦਿਆ ਫਿਰ ਮੈਂ ਸਾਡੀ ਸਾਨੂੰ ਹੋ ਗਿਆ ਫਿਰ ਮੈਂ ਇਹਨੇ ਸੋਚ ਨਾ ਪਰ ਅਸੀਂ ਸੰਭਵ ਹੈ ਅਸੀਂ ਜਿਹੜੀ ਟੀਮ ਅਸਲ ਵਿੱਚ ਬਣੀ ਤੇ ਇਹ ਨੇ ਤਰ੍ਹਾਂ ਤੋਂ ਕਾਉਂਟ ਸਭ ਤੋਂ ਬਾਅਦ ਇਹ ਪ੍ਰੋਡਕਟ ਸਰ ਇਹ ਨਾ ਇਸ ਜੌਬ ਕਰਨੀ ਚਾਹੀਦੀ ਉਹ ਜਿਹੜਾ ਸ਼ੌਕ ਤੋਂ ਨਹੀਂ ਉਸ ਨੂੰ ਪੇਸ਼ੈਂਸ ਨਹੀਂ ਕਰਨਾ ਤਾਂ ਫਿਰ ਲੱਗ ਜਾਂਦੀ ਹੈ ਉਹ ਬੇਹਤਰ ਸੋਚੀ ਤਰੀਕੇ से नहीं तो अगर है कि ला के ਮੈਂ ਜਦੋਂ ਮੈਂ ਜਮਾ ਕਰ मैं ख्याल मैं आज आप कर रहे हो बहुत बात सुन कि आज ये होंगे जो अगर आप जरूर है उस वीडियो का कोई भी नहीं है वो सारा मैं से नहीं चलो जो रिस्क करके पड़े सब चीज देख लेंगे मैं अभी मैं लोग लेकिन किसी तरह चल लेंगे अभी में बहुत जमा पापा एक दिन हो गया जाके फिर देख लो चलो बुके ये ना चाहिए कि करना चाहिए सब लगा याद होना ਪਾਣੀਆਂ ਜਿਹੜੀ ਆਪਣੇ ਵਾਲੀ ਅੱਗੇ ਵਧੀਆ ਬੋਲਦੇ ਇਹ ਬੋਲਾਂ ਮੈਂ ਮੈਂ ਜਿਹੜੀ ਹੈ ਉਹ ਚੀਜ਼ ਹੈ ਛੋਟੇ ਜਿਹੇ ਇਹ ਬੋਲ ਤਾਂ ਵੀ ਇਹ ਬੋਲਣਾ ਨਾ ਚੱਲ ਲੈ ਉਹ ਸਮਝ ਕੇ ਕੰਮ ਮੋਟਾ ਇਹ ਤਾਂ ਹੈ ਵੀ ਭਾਈ ਇਹ ਕੋਈ ਸਾਰੇ ਸਮਝ ਦੇ ਨੇ ਤਾਂ ਤੇ ਬਣਾ ਕੇ ਲਿਆ ਉਹ ਮਿਲ ਗਿਆ ਕਿ ਉਹ ਕੋਈ ਅਜੋ ਉਹ ਜਿਹੜਾ ਬਾਤ ਹੈ ਦੇ ਇਹ ਨਾਲ ਮੇਰੇ ਬਾਤ ਦੀ ਉਹ ਜਿਹੜੀ ਆ ਸੀ ਉਹ ਵੀ ਚੀਜ਼ ਸੀ ਇਹ ਤਾਂ ਕੰਮ ਨੂੰ ਪਰ ਹੋਇਆ ਕੱਲ ਇਹ ਉਹ ਹੋਣੀ ਕਿ ਸਾਰੀ फिर पेज कैरी ले ਉਹ ਸਾਰੇ ਵੀ ਕਿਹਾ ਬੜਾ ਇਹ ਆ ਜੀ ਨਹੀਂ ਸੀ ਕੋਈ ਯੂ ਦੇ ਆਪਣੇ 5-7 ਦੇ ਨੇ मेरे सी जगह सीधा मरीडिया तब हम जैसे सीधा वो ये तब कि सब में ਇਹ ਸੰਦੀ ਦੀ ਮੈਂ ਇਹ ਦੇਖ ਮੈਂ ਕਰਾਂ ਵਾਰ ਕਰਦੇ ਨੇ ਕਿ ਇਹ ਸਟਾਰਟ ਬਹੁਤ ਵਧੀਆ ਇਹ ਇਹ ਹੋਣੀ ਵੀ ਤਾਂ ਨਾ ਪਾਣੀ ਚੀਜ਼ ਹੈ ਬਹੁਤ ਜਲਦੀ ਕਰਾ ਵੀ ਪਤਾ ਚੱਲ ਗਿਆ कि अरे तो काम होती है हम सारी नहीं करना समझ अरे ये लोग ठीक है ये उनके इस ऑफिस में वो नहीं करना समझ ये तो कर ले ਉਹ ਇਹ ਕਾਫੀ ਜਾਸੀ ਕਿ ਜਮਾ ਬੇੜਾ ਹੋਈ ਤਾਂ ਉਥੇ ਬਹੁਤ ਨਹੀਂ ਤੇ ਪਾਣੀ ਦੀ ਚੀਜ਼ ਚੱਲਦੀ ਹੈ ਪਰ ਉਹ ਸਿਰ ਉਹ ਹੋਰ ਤੇ ਬਾਅਦ में मिल गए बड़ी वाली और इधर भी आते हैं मतलब ये ऑनलाइन निकल जो आ रहा है ना मैं मतलब जीवन में बेटा कि अरे कुछ हमें लोग ये के जब हम दूसरी मेरा क्या बाग से गाना वो सब तो और सेंगी सब करते हैं ना कुछ तो इतना ना भी अब ये लोग अपने सीधे हम ये बगैर वो जो है वो मैं करने अब ये ये लगी असल में अच्छे गुण के सोचते वो सिर्फ तो भाई की यार संदी यार ना ये हो गया ये मतलब इस बात पे लगा यार ना बहुत दिल है ये बात है इस बात है ये ये दो सामने लगा ले ले वो मैं बता रहा हूं कि सानू फिर साइज लगता है जो दुनिया में ये भी हम संग एक भी हम सीधे चल भी करो आगे क्या करो अगर मां देखो दिन में बनाने वाले बंदे वाले तीन तब दिया मैं तो बनवा के तुम बस अच्छा मैं क्या करूं आगे दस बहुत बढ़िया सर ये प्राणी बहुत बढ़िया चैनल से प्राप्त करते हैं जो इसकी बात जो क्या असली बुरा लगी सब पहली बार हमें याद बड़ी सोच लगातार में बहुत हल्का करना इसमें से उसकी बाणी यार की खाना तो मैं चीजें देख सकते हैं तो मैं गुवाहाटी का एक पास में बैठा बहुत सुंदर तो मैं ये बताया इसको ये लगा फिर मैं कुछ ना किया हम हाथ आगे ये मैं सोचने को कि आप क्या तो से आप देखने लगा मैं प्ले किया तो देखो उन्होंने रोटी बात उसको लगा ये सब मैं बाहर आउट वीडियो से बाहर निकल को नहीं इसको इसमें और काम मैं शानदार सो मेरे आप दे से से बात या बनो अब इस बात में देखना पड़ेगा वो आप से करना चाहिए सुनिए जो इंडोज भी रहता है कमाया आवाज आई बैठा आप अपना आप चला सही आप क्या करते हैं मैं क्या करना
Thank you.